ਭਾਰਤ ਦਾ ਮੀਡੀਆ ਜਿਹੜਾ ਹੈ ਉਹ ਲਗਾਤਾਰ ਇਹੋ ਜਿਹਾ ਪਹਿਲਾਂ ਮਾਹੌਲ ਸਿਰਜਦਾ ਰਹਿੰਦਾ ਜਿਹਦੇ ਵਿੱਚ ਭਾਰਤੀ ਲੋਕਾਂ ਨੂੰ ਇਹ ਲੱਗਦਾ ਕਿ ਪਾਕਿਸਤਾਨ ਦੇ ਖਿਡਾਰੀ ਤਾਂ ਐਵੇਂ ਕੀੜੇ ਮਕੌੜੇ ਨੇਗੇ ਤੇ ਜਿਹੜੇ ਸਾਡੇ ਭਾਰਤ ਦੀ ਕ੍ਰਿਕਟ ਦੀ ਟੀਮ ਦੇ ਖਿਡਾਰੀ ਨੇ ਉਹ ਕੋਈ ਸੁਪਰਸਟਾਰ ਨੇ, ਉਹ ਸ਼ਕਤੀਮਾਨ ਨੇ, ਉਹ ਬਹੁਤ ਵੱਡੀ ਤੋਪ ਨੇ। ਤੇ ਜਿਸ ਤਰੀਕੇ ਦੀ ਬਿਆਨਬਾਜ਼ੀ, ਜਿਵੇਂ ਡਾਇਲੌਗਬਾਜ਼ੀ ਭਾਰਤ ਦੇ ਗੋਦੀ ਮੋਦੀ ਮੀਡੀਆ ਵੱਲੋਂ ਵਰਤੀ ਜਾਂਦੀ ਆ, ਉਹ ਦਰਸ਼ਕਾਂ ਨੂੰ ਆਪਦੇ ਕਲਾਵੇ 'ਚ ਲੈ ਲੈਂਦੀ ਆ ਤੇ ਇਮੋਸ਼ਨਲ ਜਿਹਾ ਮਾਹੌਲ ਬਣਾ ਦਿੱਤਾ ਜਾਂਦਾ ਕਿ ਪਤਾ ਨਹੀਂ ਪਾਕਿਸਤਾਨ ਨੂੰ ਅੱਜ ਰਾਤ ਨੂੰ ਢਾਹ ਲੈਣਾ। ਹੁਣ ਜਿਹੜਾ ਇਸ ਵੇਲੇ ਮਾਹੌਲ ਸਿਰਜਿਆ ਹੋਇਆ ਉਹਦੇ ਵਿੱਚ ਇਹ ਲੱਗਦਾ ਕਿ ਕਿਤੇ ਬਜਰੰਗ ਦਲ, ਦੁਰਗਾ ਬਹਿਨੀ ਤੇ ਜਿੰਨੀਆਂ ਹਿੰਦੂ ਕੱਟੜਪੰਥੀ ਧਿਰਾਂ ਨੇ ਇਹਨਾਂ ਦਾ ਕੋਈ ਭੜਕਾਇਆ ਹੋਇਆ ਬੰਦਾ ਇਹਨਾਂ ਕ੍ਰਿਕਟ ਦੇ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਨਾ ਕਿਸੇ ਵੇਲੇ ਜਾ ਚਿੰਬੜੇ, ਕੋਈ ਹਮਲਾ ਕਰ ਦੇਵੇ, ਕੋਈ ਮਾਰ ਕੱਟੀ ਕਰ ਦੇਵੇ ਕਿ ਤੁਸੀਂ ਤਾਂ ਸਾਡੇ ਮੁਲਕ ਦੀ ਬੇਇੱਜ਼ਤੀ ਕਰਾਤੀ, ਤੁਸੀਂ ਹਾਰ ਗਏ। ਤੇ ਕੱਲ ਕਲਾ ਨੂੰ ਕਿਤੇ ਖਾਲਿਸਤਾਨ ਬਣ ਗਿਆ ਤੇ ਜਿੰਨੀ ਨਫ਼ਰਤ, ਜਿੰਨਾ ਮਾੜਾ ਇਸ ਵੇਲੇ ਇਹ ਪਾਕਿਸਤਾਨ ਨੂੰ ਜਾਂ ਪਾਕਿਸਤਾਨ ਦੇ ਖਿਡਾਰੀਆਂ ਨੂੰ, ਪਾਕਿਸਤਾਨ ਦੇ ਲੋਕਾਂ ਨੂੰ ਭਾਰਤੀ ਗੋਦੀ ਮੋਦੀ ਮੀਡੀਆ ਪਿੱਟਦਾ ਨਾ, ਇਹਨਾਂ ਨੇ ਖਾਲਿਸਤਾਨ ਬਾਰੇ ਵੀ ਇਹੀ ਕੁਝ ਕਰਿਆ ਕਰ। ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਬਾਰੇ, ਮਾਪਿਆਂ ਬਾਰੇ ਜਿੰਨੀ ਭੈੜੀ ਗੱਲ ਅਨਿਲ ਅਰੋੜਾ ਨਾਂ ਦੇ ਉਸ ਸ਼ਖਸ ਨੇ ਕੀਤੀ ਹੈ, ਬੇਸ਼ੱਕ ਪਰਚਾ ਦਰਜ ਕਰ ਲਿਆ ਪੁਲਿਸ ਨੇ, ਪਰ ਉਹਨੂੰ ਫ੍ਰੀ ਹੈਂਡ ਦੇਤਾ ਵੀ ਮੌਜਾਂ ਲੁੱਟ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਹਿੰਦੂ ਕੱਟੜਵਾਦ ਆ ਉਹ ਜਿਸ ਤਰੀਕੇ ਨਾਲ ਦਿਨੋਂ ਦਿਨ ਛਾਲਾ ਮਾਰ ਕੇ ਅੱਗੇ ਵੱਧ ਰਿਹਾ, ਉਸ ਹਿਸਾਬ ਦੇ ਨਾਲ ਘੱਟ ਗਿਣਤੀ ਕੌਮਾਂ ਜਿਹੜੀਆਂ ਭਾਰਤ ਵਿੱਚ ਵਸਦੀਆਂ ਨੇ ਉਹਨਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ, ਕਿਉਂਕਿ ਲਗਾਤਾਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਕਿਸੇ ਮੁਲਕ ਦੇ ਵਿੱਚ ਕਿਸੇ ਕੌਮ ਦੇ, ਕਿਸੇ ਘੱਟ ਗਿਣਤੀ ਕੌਮ ਦੇ ਜੈਨੋਸਾਈਡ ਜਾਂ ਕਤਲੇਆਮ ਲਈ ਜਿਹੜਾ ਮਾਹੌਲ ਬਣਦਾ ਹੁੰਦਾ ਉਹ ਇੱਥੇ ਲਗਾਤਾਰ ਬਣਦਾ ਦਿਖ ਰਿਹਾ। ਸਭ ਤੋਂ ਵੱਧ ਹੁੰਦੀ ਆ ਨਫ਼ਰਤ, ਤੇ ਇਸ ਵੇਲੇ ਭਾਰਤ ਦੇ ਗੋਦੀ ਜਾਂ ਮੋਦੀ ਮੀਡੀਆ ਕੋਲ ਇੰਨੀ ਵੱਡੀ ਤਾਕਤ ਜਾਂ ਸਮਰੱਥਾ ਆ ਚੁੱਕੀ ਆ ਕਿ ਉਹ ਆਪਦੀ ਮਨਮਰਜ਼ੀ ਦੀਆਂ ਖਬਰਾਂ ਪਲਾਂਟ ਕਰਕੇ ਜਾਂ ਨੈਰੇਟਿਵ ਸਿਰਜ ਕੇ ਕੋਈ ਕਿਸੇ ਖਾਸ ਮੌਕੇ, ਖਾਸ ਧਿਰ ਨੂੰ ਇਸ ਤਰੀਕੇ ਨਾਲ ਬਦਨਾਮ ਕਰ ਸਕਦੇ ਆ ਕਿ ਬਾਕੀ ਜਿਹੜੇ ਲੋਕ ਨੇ ਉਸ ਕਮਿਊਨਿਟੀ ਦੇ ਲੋਕਾਂ ਦਾ ਕਤਲੇਆਮ ਕਰ ਦੇਣ, ਮਾਰ ਮਰਈਆ ਕਰ ਦੇਣ। ਆ ਹੁਣ 2-3 ਘਟਨਾਵਾਂ ਆਪਣੇ ਸਾਹਮਣੇ ਹੈ। ਰਾਤ ਭਾਰਤ ਤੇ ਪਾਕਿਸਤਾਨ ਦਾ ਇੱਕ ਮੈਚ ਹੋ ਕੇ ਹਟਿਆ, ਜਿਹੜਾ ਕ੍ਰਿਕਟ ਦਾ ਟੂਰਨਾਮੈਂਟ ਸੀਗਾ ਤੇ ਦੁਬਈ ਵਿੱਚ ਉਹ ਹੋਇਆ। ਜਿਸ ਮੈਚ ਵਿੱਚ ਕ੍ਰਿਕਟ ਦੇ ਵਿੱਚ ਭਾਰਤ ਜਿਹੜਾ ਹੈ ਉਹ ਹਾਰ ਗਿਆ ਤੇ ਪਾਕਿਸਤਾਨ ਜਿੱਤ ਗਿਆ। ਹੁਣ ਜਦੋਂ ਕੋਈ ਦੋ ਟੀਮਾਂ ਖੇਡਦੀਆਂ ਨੇ ਤਾਂ ਇੱਕ ਟੀਮ ਨੇ ਜਿੱਤਣਾ ਹੀ ਜਿੱਤਣਾ ਤੇ ਇੱਕ ਟੀਮ ਨੇ ਹਾਰਨਾ, ਤੇ ਹਾਰਨ ਵਾਲੀ ਟੀਮ ਆ ਜਿਹੜੀ ਉਹ ਅਗਲੀ ਵਾਰ ਉਹਦੇ ਖਿਡਾਰੀ ਜਿਹੜੇ ਨੇ ਉਹ ਹੋਰ ਜ਼ਿਆਦਾ ਜਿਹੜੀ ਹੈਗੀ ਆ ਤਿਆਰੀ ਨਾਲ ਆਉਂਦੇ ਆ ਕਿ ਆਪਾਂ ਅਗਲੀ ਵਾਰ ਜਿੱਤਾਂਗੇ, ਅਗਲੀ ਵਾਰ ਆਪਾਂ ਜਿਹੜਾ ਹੈਗਾ ਵਧੀਆ ਖੇਡ ਖੇਡਾਂਗੇ। ਪਰ ਇੱਥੇ ਕੰਮ ਉਲਟ ਵਾ, ਕਿਉਂਕਿ ਭਾਰਤ ਦਾ ਮੀਡੀਆ ਜਿਹੜਾ ਹੈ ਉਹ ਲਗਾਤਾਰ ਇਹੋ ਜਿਹਾ ਪਹਿਲਾਂ ਮਾਹੌਲ ਸਿਰਜਦਾ ਰਹਿੰਦਾ ਜਿਹਦੇ ਵਿੱਚ ਭਾਰਤੀ ਲੋਕਾਂ ਨੂੰ ਇਹ ਲੱਗਦਾ ਕਿ ਪਾਕਿਸਤਾਨ ਦੇ ਖਿਡਾਰੀ ਤਾਂ ਐਵੇਂ ਕੀੜੇ ਮਕੌੜੇ ਨੇਗੇ ਤੇ ਜਿਹੜੇ ਸਾਡੇ ਭਾਰਤ ਦੀ ਕ੍ਰਿਕਟ ਦੀ ਟੀਮ ਦੇ ਖਿਡਾਰੀ ਨੇ ਉਹ ਕੋਈ ਸੁਪਰਸਟਾਰ ਨੇ, ਉਹ ਸ਼ਕਤੀਮਾਨ ਨੇ, ਉਹ ਬਹੁਤ ਵੱਡੀ ਤੋਪ ਨੇ। ਤੇ ਜਿਸ ਤਰੀਕੇ ਦੀ ਬਿਆਨਬਾਜ਼ੀ, ਜਿਵੇਂ ਡਾਇਲੌਗਬਾਜ਼ੀ ਭਾਰਤ ਦੇ ਗੋਦੀ ਮੋਦੀ ਮੀਡੀਆ ਵੱਲੋਂ ਵਰਤੀ ਜਾਂਦੀ ਆ, ਉਹ ਦਰਸ਼ਕਾਂ ਨੂੰ ਆਪਦੇ ਕਲਾਵੇ 'ਚ ਲੈ ਲੈਂਦੀ ਆ ਤੇ ਇਮੋਸ਼ਨਲ ਜਿਹਾ ਮਾਹੌਲ ਬਣਾ ਦਿੱਤਾ ਜਾਂਦਾ ਕਿ ਪਤਾ ਨਹੀਂ ਪਾਕਿਸਤਾਨ ਨੂੰ ਅੱਜ ਰਾਤ ਨੂੰ ਢਾਹ ਲੈਣਾ। ਉਹ ਬੜਾ ਮਾਹੌਲ ਸਿਰਜਿਆ ਗਿਆ, ਕਈ ਦਿਨ ਲੱਗੇ। ਤੇ ਕੱਲ ਜਦੋਂ ਮੈਚ ਸ਼ੁਰੂ ਹੋਣਾ ਸੀ ਉਦੋਂ ਪਹਿਲਾਂ ਤਾਂ ਐ ਲੱਗਣ ਲਾਤਾ ਵੀ ਜਿਵੇਂ ਹੁਣ ਤੋਪਾਂ ਬੀੜੀਆਂ ਹੋਈਆਂ ਨੇ ਤੇ ਬਸ ਬੰਬਾਰਮੈਂਟ ਸ਼ੁਰੂ ਹੋਣ ਲੱਗੀ ਆ, ਜੰਗ ਲੱਗਣ ਲੱਗੀ ਆ। ਕੋਈ ਟੂਰਨਾਮੈਂਟ ਜਾਂ ਮੈਚ ਜਾਂ ਕੋਈ ਵੀ ਖੇਡ ਆ ਜਿਹੜੀ ਉਹ ਤਾਂ ਖਿਡਾਰੀ ਖੇਡਦੇ ਨੇ, ਉਹ 'ਚ ਜਿੱਤ ਹਾਰ ਬਣੀ ਆ। ਜੇ ਦੋ ਭਲਵਾਨ ਘੁਲਦੇ ਆ ਤਾਂ ਇੱਕ ਨੇ ਢਹਿਣਾ ਹੀ ਆ।
ਦੋਨੇ ਟੀਮਾਂ ਤਾਂ ਜਿੱਤਣੋਂ ਰਹੀਆਂ, ਇੱਕ ਟੀਮ ਹੀ ਜਿੱਤੂਗੀ। ਤੇ 29 ਸਾਲ ਬਾਅਦ ਜਿਹੜਾ ਵਰਲਡ ਕੱਪ ਆ ਉਹਦੇ ਚ ਪਾਕਿਸਤਾਨ ਦੇ ਹੱਥੋਂ ਭਾਰਤ ਦੀ ਜਿਹੜੀ ਕਰਾਰੀ ਹਾਰ ਹੋਈ ਆ, ਉਹਦੇ ਵਿੱਚ ਜਦੋਂ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਤਾਂ ਇੰਨੀ ਇਸ ਗੱਲ ਦੀ ਨਮੋਸ਼ੀ ਹੋਈ ਭਾਰਤ ਦੇ ਲੋਕਾਂ ਨੂੰ, ਜਿਹੜੇ ਭਾਰਤ ਦੇ ਇਸ ਮੀਡੀਏ ਨੇ ਇੰਨੇ ਜ਼ਿਆਦਾ ਹੜਕਾਏ ਹੋਏ ਸੀ, ਇੰਨੇ ਭੜਕਾਏ ਹੋਏ ਸੀਗੇ ਵੀ ਪਤਾ ਨਹੀਂ ਅਸੀਂ ਕੀ ਤੋਪ ਚਲਾ ਦੇਣੀ ਆ। ਹੁਣ ਜਦੋਂ ਕਿਸੇ ਬੰਦੇ ਨੂੰ ਪਹਿਲਾਂ ਮਾਨਸਿਕ ਤੌਰ ਤੇ ਇੰਨਾ ਜ਼ਿਆਦਾ ਪਿਆਰ ਕਰ ਲਈਏ ਵੀ ਤੂੰ ਜਿੱਤਿਆ ਪਿਆ, ਤੇਰੀ ਬੱਲੇ ਬੱਲੇ ਆ, ਤੇ ਜਦੋਂ ਉਹਨੂੰ ਇਹ ਦੱਸਿਆ ਜਾਵੇ ਕਿ ਤੂੰ ਤਾਂ ਹਾਰ ਗਿਆ, ਉਹਨੂੰ ਲੱਗਦਾ ਕਿ ਮੇਰੀ ਬੜੀ ਭਾਰੀ ਹੇਠੀ ਹੋ ਗਈ, ਬੜੀ ਭਾਰੀ ਬੇਇੱਜ਼ਤੀ ਹੋ ਗਈ, ਮੈਂ ਤਾਂ ਰਹਿ ਗਿਆ, ਮੈਂ ਤਾਂ ਮਾਰਿਆ ਗਿਆ, ਮੈਂ ਲੁੱਟਿਆ ਗਿਆ। ਹਾਲਾਂਕਿ ਏਡੀ ਕਿੱਡੀ ਕੁ ਗੱਲ ਹੈਗੀ ਆ, ਇਹ ਜਿਹੜੀਆਂ ਖੇਡਾਂ ਜੀਆਂ ਨੇਗੀਆਂ, ਕ੍ਰਿਕਟ ਟੂਰਨਾਮੈਂਟ ਜਾਂ ਕੁਝ ਹੋਰ ਹੈ ਤਾਂ ਚੱਲਦੇ ਹੀ ਰਹਿੰਦੇ ਨੇ, ਕਿ ਇਹ 'ਚ ਕੋਈ ਏਡੀ ਗੱਲ ਤਾਂ ਹੈ ਨਹੀਂ। ਪਰ ਕੋਈ ਇੱਥੇ ਟੈਲੀਵਿਜ਼ਨ ਭੰਨ ਰਿਹਾ ਤੇ ਕੋਈ ਪਾਕਿਸਤਾਨ ਦੇ ਖਿਡਾਰੀਆਂ ਨੂੰ, ਪਾਕਿਸਤਾਨ ਨੂੰ ਮਾੜਾ ਚੰਗਾ ਬੋਲ ਰਿਹਾ, ਤੇ ਇਹੋ ਜਿਹੇ ਵੀ ਲੋਕ ਨੇ ਜਿਸ ਵਿਰਾਟ ਕੋਹਲੀ ਨੂੰ, ਜਿਹੜਾ ਇਸ ਭਾਰਤ ਦੀ ਟੀਮ ਦਾ ਕੈਪਟਨ ਤੇ ਹੋਰ ਖਿਡਾਰੀ ਨੇ, ਉਹਨਾਂ ਨੂੰ ਬਹੁਤ ਭੰਡ ਰਹੇ ਆ। ਹਾਰ ਦੀ ਬੇਬਸੀ, ਲਾਚਾਰੀ, ਹਾਰ ਦੀ ਸ਼ਰਮ ਜਿਹੜੀ ਆ ਉਹ ਇੰਨੀ ਸਿਰ ਨੂੰ ਚੜ ਗਈ, ਔਰ ਇਹਦੇ ਲਈ ਗੋਦੀ ਮੋਦੀ ਮੀਡੀਆ ਪੂਰਾ ਦੋਸ਼ੀ ਹੈ ਕਿ ਲੋਕਾਂ ਨੇ ਇਹ ਲਿਖ ਕੇ ਪਾਤਾ ਕਿ ਜਿਹੜਾ ਇਹ ਵਿਰਾਟ ਕੋਹਲੀ ਆ, ਅਸਲ ਵਿੱਚ ਤਾਂ ਇਹਦਾ ਨਾਂ ਮੁਸਲਮਾਨ ਆਏ ਤਾਂ, ਤੇ ਇਹਦਾ ਨਾਂ ਆ ਵਾ, ਤੇ ਇਹਨੇ ਜੀ ਰਲ ਗਿਆ, ਇਹ ਤਾਂ ISI ਨਾਲ ਰਲਿਆ ਹੋਇਆ। ਤੇ ਜੇਕਰ ਭਾਰਤ ਦੀ ਕ੍ਰਿਕਟ ਦੀ ਟੀਮ ਦਾ ਕੋਈ ਮੁਸਲਮਾਨ ਖਿਡਾਰੀ ਇਸ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਕਿਸੇ ਖਿਡਾਰੀ ਨੂੰ ਜੱਫੀ ਪਾ ਕੇ ਖੜ ਜਾਂਦਾ ਜਾਂ ਕੋਈ ਵਧਾਈ ਵਧੂਈ ਦੇ ਬਹਿੰਦਾ, ਫੇਰ ਤਾਂ ਉਹਨੂੰ ਇਹਨਾਂ ਨੇ ਹੁਣ ਨੂੰ ਉਹਦਾ ਘਰ ਘੁਰ ਸਾੜ ਦੇਣਾ ਸੀਗਾ ਤੇ ਕਹਿਣਾ ਸੀਗਾ ਜੀ ਇਹ ਤਾਂ ਪੱਕਾ ਹੀ ISI ਦਾ ਬੰਦਾ। ਹੁਣ ਜਿਹੜਾ ਇਸ ਵੇਲੇ ਮਾਹੌਲ ਸਿਰਜਿਆ ਹੋਇਆ, ਉਹਦੇ ਵਿੱਚ ਇਹ ਲੱਗਦਾ ਕਿ ਕਿਤੇ ਬਜਰੰਗ ਦਲ, ਦੁਰਗਾ ਬਾਹਿਨੀ ਤੇ ਜਿੰਨੀਆਂ ਹਿੰਦੂ ਕੱਟੜਪੰਥੀ ਧਿਰਾਂ ਨੇ, ਇਹਨਾਂ ਦਾ ਕੋਈ ਭੜਕਾਇਆ ਹੋਇਆ ਬੰਦਾ ਇਹਨਾਂ ਕ੍ਰਿਕਟ ਦੇ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਨਾ ਕਿਸੇ ਵੇਲੇ ਜਾ ਚਿੰਬੜੇ, ਕੋਈ ਹਮਲਾ ਕਰ ਦੇਵੇ, ਕੋਈ ਮਾਰ ਕੱਟੀ ਕਰ ਦੇਵੇ ਕਿ ਤੁਸੀਂ ਤਾਂ ਸਾਡੇ ਮੁਲਕ ਦੀ ਬੇਇੱਜ਼ਤੀ ਕਰਾਤੀ, ਤੁਸੀਂ ਹਾਰ ਗਏ। ਹੁਣ ਜਿਹੜਾ ਇਹ ਸਾਰਾ ਮਾਹੌਲ ਬਣਿਆ ਹੋਇਆ, ਇਹਨੂੰ ਦੇਖ ਕੇ ਬੜਾ ਅਜੀਬ ਲੱਗਦਾ ਹੈ ਕਿ ਜਿਹੜੇ ਕਸ਼ਮੀਰ ਦੇ ਵਿਦਿਆਰਥੀ ਭਾਰਤ ਦੇ ਅੱਡ ਅੱਡ ਸ਼ਹਿਰਾਂ 'ਚ ਪੜ੍ਹਨ ਆਏ ਹੋਏ ਨੇ, ਜਿਵੇਂ ਸੰਗਰੂਰ ਦੀ ਘਟਨਾ ਤੇ ਇੱਕ ਮੋਹਾਲੀ ਕੋਲੇ ਵੀ ਕਹਿੰਦੇ ਹੋਈ ਆ, ਜਿਹੜੇ ਹੋਸਟਲਾਂ ਦੇ ਵਿੱਚ ਕਸ਼ਮੀਰ ਤੋਂ ਬੱਚੇ ਪੜ੍ਹਨ ਲਈ ਇੱਥੇ ਆਏ ਹੋਏ ਨੇ, ਉਹਨਾਂ ਨੂੰ ਰਾਤ ਹਿੰਦੀ ਬੋਲੀ ਬੋਲਣ ਵਾਲੇ ਯੂਪੀ, ਬਿਹਾਰ ਜਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਜਿਹੜੇ ਵਿਦਿਆਰਥੀ ਨੇ, ਉਹਨਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਕੁੱਟਣ ਪੈ ਗਏ, ਮਾਰ ਕੁੱਟ ਕੀਤੀ ਤੇ ਉਹਨਾਂ ਨੂੰ ਜਲੀਲ ਕੀਤਾ ਕਿ ਪਾਕਿਸਤਾਨ ਕਿਉਂ ਜਿੱਤ ਗਿਆ। ਦੁਰਫਿੱਟੇ ਮੂੰਹ ਇਸ ਸੋਚਦੇ, ਪਾਕਿਸਤਾਨ ਜੇ ਜਿੱਤਿਆ ਤਾਂ ਪਾਕਿਸਤਾਨ ਦੇ ਖਿਡਾਰੀ ਖੇਡੇ, ਉਹ ਜਿੱਤ ਗਏ, ਵਧੀਆ ਖੇਡੇ, ਜਿੱਤ ਗਏ ਅਗਲੇ। ਇਹਨਾਂ ਨੇ ਤਾਂ ਕਿਸੇ ਨੇ ਉੱਥੇ ਜਿਹੜਾ ਬਾਲ ਸੀ ਜਾਂ ਬੈਟ ਸੀ ਉਹਨੂੰ ਹੱਥ ਨਹੀਂ ਲਾਇਆ, ਨਾ ਇਹ ਦੁਬਈ ਗਏ ਆ, ਨਾ ਇਹਨਾਂ ਨੇ ਕਿਸੇ ਭਾਰਤੀ ਖਿਡਾਰੀ ਦਾ ਜੱਫਾ ਪਾ ਕੇ ਉਹਨੂੰ ਫੜ ਲਿਆ ਹੋਵੇ ਵੀ ਅਸੀਂ ਤੈਨੂੰ ਵਧੀਆ ਨਹੀਂ ਖੇਡਣ ਦੇਣਾ। ਹੁਣ ਟੀਮਾਂ ਦੇ ਇਸ ਮੈਚ ਤੋਂ ਬਾਅਦ ਜੋ ਮਾਹੌਲ ਦਿਖ ਰਿਹਾ, ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਗੋਦੀ ਮੋਦੀ ਮੀਡੀਏ ਨੇ ਕਿਵੇਂ ਭਾਰਤ ਦੇ ਹਿੰਦੂਆਂ ਨੂੰ ਕਿਸ ਤਰੀਕੇ ਨਾਲ ਕਿੰਨਾ ਭੜਕਾਇਆ ਹੋਇਆ ਤੇ ਕਿਵੇਂ ਇਹ ਲੋਕ ਕਿਸੇ ਵੀ ਹੱਦ ਤੱਕ ਲਿਜਾਏ ਜਾ ਸਕਦੇ। ਇਹਨਾਂ ਅੰਦਰ ਇੰਨੀ ਨਫ਼ਰਤ ਭਰ ਦਿੱਤੀ ਆ, ਇੰਨਾ ਵਿਰੋਧ ਭਰ ਦਿੱਤਾ, ਇੰਨੀ ਜਿਹੜਾ ਹੈਗਾ ਸੰਤਾਪ ਆ ਮਾਨੋ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਕਈ ਰੋ ਰਹੇ ਨੇ, ਕਈ ਪਿੱਟ ਰਹੇ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਜੇ ਕੱਲ ਕਲਾ ਨੂੰ ਕਿਤੇ ਖਾਲਿਸਤਾਨ ਬਣ ਗਿਆ ਤੇ ਜਿੰਨੀ ਨਫ਼ਰਤ, ਜਿੰਨਾ ਮਾੜਾ ਇਸ ਵੇਲੇ ਇਹ ਪਾਕਿਸਤਾਨ ਨੂੰ ਜਾਂ ਪਾਕਿਸਤਾਨ ਦੇ ਖਿਡਾਰੀਆਂ ਨੂੰ, ਪਾਕਿਸਤਾਨ ਦੇ ਲੋਕਾਂ ਨੂੰ ਭਾਰਤੀ ਗੋਦੀ ਮੋਦੀ ਮੀਡੀਆ ਪਿੱਟਦਾ ਨਾ, ਇਹਨਾਂ ਨੇ ਖਾਲਿਸਤਾਨ ਬਾਰੇ ਵੀ ਇਹੀ ਕੁਛ ਕਰਿਆ ਕਰਨਾ। ਖਾਲਿਸਤਾਨੀਆਂ ਨੂੰ, ਖਾਲਿਸਤਾਨ ਦੀ ਟੀਮ ਨੂੰ, ਖਾਲਿਸਤਾਨ ਦੇ ਖਿਡਾਰੀਆਂ ਨੂੰ ਏਦਾਂ ਹੀ ਇਹਨਾਂ ਨੇ ਨਿੰਦਿਆ ਕਰਨਾ, ਭੰਡਿਆ ਕਰਨਾ, ਮਾੜਾ ਚੰਗਾ ਬੋਲਿਆ ਕਰਨਾ। ਤੇ ਅਗਲੀ ਗੱਲ ਇਹ ਵੀ ਆ ਕਿ ਜੇਕਰ ਖਾਲਿਸਤਾਨ ਜਦੋਂ ਬਣ ਗਿਆ ਤਾਂ ਆ ਜਿਹੜਾ ਪਾਕਿਸਤਾਨ ਆ, ਇਹਦੇ ਨਾਲ ਉਦੋਂ ਮੈਚ ਤਾਂ ਸਾਡੇ ਵੀ ਖਾਲਿਸਤਾਨ ਦੇ ਹੋਇਆ ਕਰਨਗੇ।
मैं कहना भी ਜਿਹੜੀ ਕ੍ਰਿਕਟ ਵਾ ਇਹ ਤਾਂ ਇਹਨਾਂ ਨੂੰ ਕਹਿ ਦਿਆ ਕਰਾਂਗੇ ਵੀ ਸਾਡੇ ਬਸ ਦਾ ਰੋਲ ਹੈ ਨਹੀਂ, ਇੰਨਾ ਸਾਡਾ ਸ਼ਕੀਨੀ ਹੈ ਨਹੀਂ ਇਹ ਤਾਂ ਚਲੋ ਤੁਸੀਂ ਇੰਡੀਆ ਨਾਲ ਖੇਡ ਲਿਆ ਕਰੋ। ਬਾਕੀ ਹਾਕੀ, ਫੁੱਟਬਾਲ, ਕਬੱਡੀ ਵਰਗੀਆਂ ਖੇਡਾਂ ਕਿਉਂਕਿ ਜਿਹੜਾ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਆ, ਆਪਸ ਵਿੱਚ ਹੀ ਰਲ ਮਿਲ ਕੇ ਖੇਡਿਆ ਕਰਾਂਗੇ। ਤੇ ਜੇ ਤਾਂ ਲਹਿੰਦਾ ਪੰਜਾਬ ਜਾਂ ਪਾਕਿਸਤਾਨ ਜਿੱਤ ਗਿਆ ਤਾਂ ਅਸੀਂ ਖਾਲਿਸਤਾਨ ਵਾਲੇ ਜਿਹੜੇ ਹੈਗੇ ਆ ਉਹ ਲਲਕਾਰੇ ਮਾਰਿਆ ਕਰਾਂਗੇ ਵੀ ਆਇਓ ਫਿਰ ਅਗਲੀ ਵਾਰ ਤੁਹਾਨੂੰ ਹਰਾਵਾਂਗੇ ਭਾਈ, ਤਿਆਰੀ ਕਰਕੇ ਆਵਾਂਗੇ ਅਸੀਂ ਅਗਲੀ ਵਾਰ। ਤੇ ਜੇ ਅਸੀਂ ਖਾਲਿਸਤਾਨੀ ਜਿੱਤ ਗਏ ਫਿਰ ਅਸੀਂ ਜਕਾਰੇ ਛੱਡਿਆ ਕਰਾਂਗੇ ਵੀ ਜਿੱਤ ਗਏ। ਅਸੀਂ ਤਾਂ ਖੇਡ ਨੂੰ ਖੇਡ ਦੀ ਭਾਵਨਾ ਨਾਲ ਲੈਣਾ ਤੇ ਸਾਨੂੰ ਭਾਰਤ ਨਾਲ ਵੀ ਖੇਡਣ ਮੌਕੇ ਕੋਈ ਇਹੋ ਜਿਹੀ ਨਫ਼ਰਤ, ਕੋਈ ਇਹੋ ਜਿਹੀ ਗੱਲ ਨਹੀਂ। ਠੀਕ ਆ, ਟੀਮਾਂ ਨੇ, ਟੀਮਾਂ ਜਿੱਤਦੀਆਂ ਹਾਰਦੀਆਂ ਹੁੰਦੀਆਂ ਨੇ, ਪਰ ਜਿਹੜੀ ਨਫ਼ਰਤ, ਔਰ ਮੈਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹੁੰਦਾ, ਸ਼ੋਏਬ ਅਖਤਰ ਜਾਂ ਹੋਰ ਜਿੰਨੇ ਵੀ ਪਾਕਿਸਤਾਨ ਦੇ ਖਿਡਾਰੀ ਨੇ ਜਦੋਂ ਵੀ ਕਿਸੇ ਨਾਲ ਇੰਡੀਅਨ ਮੀਡੀਆ ਨੇ ਗੱਲ ਕੀਤੀ, ਇਹਨਾਂ ਨੇ ਉਹਨੂੰ ਜਲੀਲ ਕਰਨਾ ਚਾਹਿਆ, ਉਹਨੂੰ ਪਾਕਿਸਤਾਨੀ ਮੰਨ ਕੇ, ਉਹਨੂੰ ਮੁਸਲਮਾਨ ਮੰਨ ਕੇ, ਉਹਨੂੰ ਆਪਦੇ ਆਪ ਨੂੰ ਹਿੰਦੂਤਵ ਦਾ ਝੰਡਾ ਬਰਦਾਰ ਮੰਨ ਕੇ ਮੀਡੀਆ ਵਾਲਿਆਂ ਨੇ ਜਿਸ ਤਰੀਕੇ ਨਾਲ ਨੀਵਾਂ ਦਿਖਾਉਣ ਦੇ ਯਤਨ ਕੀਤੇ ਤੇ ਸਾਹਮਣੇ ਇੰਨਾ ਖੂਬਸੂਰਤ ਸਲੀਕੇਦਾਰ ਜਵਾਬ ਆਇਆ ਕਿ ਐਡੀ ਕਿੱਡੀ ਕੁ ਗੱਲ ਆ ਜੀ, ਇਹ ਤਾਂ ਜਿਹੜਾ ਹੈਗਾ ਖੇਡ ਹੈ, ਇਹਦੇ ਚ ਤਾਂ ਜਿੱਤ ਹਾਰ ਬਣੀ ਹੈ। ਤੇ ਜਿੰਨਾ ਇਹਨਾਂ ਭਾਰਤੀ ਮੀਡੀਆ ਵਾਲਿਆਂ ਨੇ ਭਾਰਤੀ ਲੋਕਾਂ ਨੂੰ ਚਮਲਾਇਆ ਹੋਇਆ ਸੀ, ਜਿੰਨਾ ਜ਼ਿਆਦਾ ਇਹਨਾਂ ਨੇ ਉਹਨਾਂ ਨੂੰ ਹਾਈਪਰ ਕੀਤਾ ਹੋਇਆ ਸੀ ਵੀ ਜਿੱਤ ਕੇ ਬਸ ਆ ਜਿੱਤਣ ਹੀ ਚੱਲੇ ਆ, ਮੁੜੇ ਆਏ ਬਸ ਜਿੱਤ ਕੇ ਆਏ ਆਪਾਂ ਨੂੰ। ਤੇ ਗਾਂ ਜਦੋਂ ਟੀਮ ਤਾਂ ਅਕਸਰ ਉਹ ਵੀ ਤਿਆਰੀ ਕਰਦੇ ਹੀ ਨੇ ਕਿ ਵੀ ਆਪਾਂ ਭਾਰਤ ਨਾਲ ਭਿੜਨਾ, ਤੇ ਉਹ ਜਦੋਂ ਅਗਲਿਆਂ ਦੀ ਗੁੱਲੀ ਦਾਣ ਪੈ ਗਈ, ਅਗਲਿਆਂ ਦੇ ਪੱਤੇ ਲੋਟ ਆ ਗਏ, ਅਗਲੇ ਜਿੱਤ ਗਏ। ਤੇ ਜਿੱਤਣ ਤੋਂ ਬਾਅਦ ਉਹਨਾਂ ਨੇ ਉਹਨਾਂ ਹੋਸ਼ਾਪਣ ਨਹੀਂ ਦਿਖਾਇਆ ਤੇ ਜੇ ਕਿਤੇ ਭਾਰਤ ਜਿੱਤ ਜਾਂਦਾ ਇਹਨਾਂ ਨੇ ਹੇਠਲੀ ਉੱਤੇ ਲਿਆ ਦੇਣੀ ਸੀ। ਹੁਣ ਜੇ ਤਾਂ ਹਾਰ ਗਏ ਤਾਂ ਹਾਰ ਬਰਦਾਸ਼ਤ ਨਹੀਂ ਹੋ ਰਹੀ, ਤੇ ਜੇ ਜਿੱਤ ਜਾਣ ਤਾਂ ਇਹਨਾਂ ਤੋਂ ਜਿੱਤ ਬਰਦਾਸ਼ਤ ਨਹੀਂ ਹੋ ਰਹੀ ਹੋਣੀ, ਤਾਂ ਫਿਰ ਭਾਈ ਲੋਕਾਂ ਨੂੰ ਕਿਹੋ ਜਿਹਾ ਬਣਾਇਆ ਜਾ ਰਿਹਾ, ਭਾਰਤੀ ਲੋਕਾਂ ਨੂੰ ਕਿਹੋ ਜਿਹਾ ਘੜਿਆ ਜਾ ਰਿਹਾ, ਕਿਹੋ ਜਿਹਾ ਬਣਾਇਆ ਜਾ ਰਿਹਾ ਇਸ ਗੋਦੀ ਮੋਦੀ ਮੀਡੀਆ ਦੇ ਵੱਲੋਂ। ਅੱਜ ਦੇ ਇਸ ਸਵਾਲ ਨੂੰ ਐਵੇਂ ਨਾ ਸਮਝਿਆ ਜਾਵੇ, ਇਹਦਾ ਅਸਰ ਸਦੀਆਂ ਤੱਕ ਲੋਕਾਂ ਦੇ ਮਨਾਂ ਤੇ ਪੈਣਾ, ਇਤਿਹਾਸ ਉੱਤੇ ਪੈਣਾ। ਕਿਵੇਂ ਪੈਣਾ ਕਿ ਇਹ ਖੇਡਾਂ ਜਾਂ ਇਹ ਮੈਚ ਇਹ ਤਾਂ ਪਿਆਰ ਮੁਹੱਬਤ ਵਧਾਉਣ ਵਾਲੀਆਂ ਚੀਜ਼ਾਂ ਹੁੰਦੇ। ਅਸੀਂ ਨਿੱਕੇ ਹੁੰਦੇ ਪਿੰਡਾਂ 'ਚ ਜਦੋਂ ਇਕੱਠੇ ਖੇਡਦੇ ਖੂਡਦੇ ਹੁੰਦੇ ਆ ਤਾਂ ਜੇਕਰ ਦੋ ਮੁੰਡੇ ਆਪਸ ਵਿੱਚ ਹੀ ਕਿਸੇ ਗੱਲ ਤੋਂ ਤੜੰਗ ਹੋਏ ਹੋਣ, ਉਹ ਖੇਡ ਦੇ ਮੈਦਾਨ ਦੇ ਵਿੱਚ ਜੇ ਇੱਕ ਟੀਮ 'ਚ ਆ ਜਾਣ ਤਾਂ ਚਲੋ ਸਾਂਝ ਪੈਣੀ ਹੋਈ ਆ। ਜੇ ਆਮਣੇ ਸਾਹਮਣੇ ਵੀ ਖੇਡਦੇ ਹੋਣ ਤਾਂ ਜਿਹੜੀ ਖੇਡ ਦਾ ਕੰਪੀਟੀਸ਼ਨ ਦਾ ਮੁਕਾਬਲੇਬਾਜ਼ੀ ਦੀ ਭਾਵਨਾ ਦਾ ਉਹ ਮੁਜ਼ਾਹਰਾ ਕਰਦੇ ਆ, ਉਹਦੇ ਨਾਲ ਇੱਕ ਉਹਨਾਂ 'ਚ ਸਾਂਝ ਵੀ ਪੈਦਾ ਹੁੰਦੀ ਆ ਤੇ ਦੋਸਤੀ ਵੀ ਬਣਦੀ। ਬੜੇ ਇਹੋ ਜਿਹੇ ਉਮਰ 'ਚ ਵੱਡੀ 'ਚ ਆ ਕੇ ਪਲੇਅਰ ਇੱਕ ਦੂਜੇ ਨੂੰ ਜਦੋਂ ਮਿਲਦੇ ਆ ਕਿ ਆਪਾਂ ਫਲਾਣੇ ਪਿੰਡ ਟੂਰਨਾਮੈਂਟ ਦੇ ਇੱਕ ਦੂਜੇ ਦੇ ਖਿਲਾਫ ਭਿੜਦੇ ਰਹੇ ਆ, ਤੇ ਦੇਖਣ ਵਾਲਿਆਂ ਨੂੰ ਵੀ ਵਧੀਆ ਲੱਗਦਾ ਵੀ ਸਾਡੇ ਇਲਾਕੇ ਦੇ ਵਿੱਚ ਆਹ ਦੋ ਟੀਮਾਂ ਹੁੰਦੀਆਂ ਸੀਗੀਆਂ ਤੇ ਇਹਨਾਂ ਦਾ ਬੜਾ ਮੁਕਾਬਲਾ ਹੁੰਦਾ ਸੀ, ਆਹ ਮੋਢੀ ਹੁੰਦੇ ਸੀ ਮੁੰਡੇ, ਇਹ ਹੁਣ ਬਜ਼ੁਰਗ ਬਾਬੇ ਹੋਏ ਨੇ ਤੇ ਦੇਖੋ ਕਿਵੇਂ ਇਕੱਠੇ ਬੈਠੇ ਆ। ਕਿ ਜਦੋਂ ਇਕੱਠੇ ਬੈਠੇ ਦੇਖਦੇ ਆ ਨਾ ਵੱਡੀ ਉਮਰ 'ਚ, ਫਿਰ ਉਹ ਯਾਦਾਂ ਬੀਤੇ ਦੌਰ ਦੀਆਂ ਉਹ ਬੰਦੇ ਨੂੰ ਆਨੰਦਿਤ ਕਰਦੀਆਂ। ਸੋ ਜਿਹੜੀਆਂ ਖੇਡਾਂ ਨੇ ਇਹ ਤਾਂ ਜੰਗ ਤੋਂ, ਨਫ਼ਰਤ ਤੋਂ, ਪਾਟੋ ਧਾੜ ਤੋਂ ਦੂਰ ਲੈ ਕੇ ਜਾਣ ਵਾਲੀਆਂ, ਸੰਤਾਪ ਤੋਂ ਦੂਰ ਲੈ ਕੇ ਜਾਣ ਵਾਲੀਆਂ, ਇਹ ਤਾਂ ਮਨ ਨੂੰ ਖੁਸ਼ ਕਰਨ ਵਾਲੀਆਂ ਚੀਜ਼ਾਂ ਨੇ। ਇਹ ਤਾਂ ਜਦੋਂ ਬੰਦਾ ਇਸ ਖੇਡ ਦੇ ਮੈਦਾਨ 'ਚ ਵੜਦਾ ਉਹ ਕੋਈ ਨਫ਼ਰਤ ਨਾਲ ਨਹੀਂ, ਉਹ ਤਾਂ ਇੱਕ ਦੂਜੇ ਨਾਲ ਮੋਹ ਮੁਹੱਬਤ, ਪਿਆਰ, ਸਤਿਕਾਰ ਵਧਾਉਣ ਵਾਲੀ ਗੱਲ ਹੁੰਦੀ। ਪਰ ਪਾਕਿਸਤਾਨ ਤੇ ਭਾਰਤ ਦੇ ਮੁਕਾਬਲੇ ਦੇ ਵਿੱਚ ਜੇ ਤਾਂ ਪਾਕਿਸਤਾਨ ਵੀ ਏਦਾਂ ਕਰਾ ਰਿਹਾ ਹੋਵੇ, ਸਾਨੂੰ ਉਹਨਾਂ ਦਾ ਜ਼ਿਆਦਾ ਪਤਾ ਨਹੀਂ, ਜਿੰਨਾ ਕੁ ਪਤਾ ਉੱਥੇ ਲੱਗਦਾ ਨਹੀਂ, ਪਰ ਜੇ ਉੱਥੇ ਵੀ ਇਹੋ ਜਿਹੀ ਗੱਲ ਹੈ ਤਾਂ ਮਾੜੀ ਗੱਲ ਆ। ਪਰ ਭਾਰਤ ਦੇ ਵਿੱਚ ਤਾਂ ਅਸੀਂ ਇੱਥੇ ਪੰਜਾਬ 'ਚ ਰਹਿੰਦੇ ਹੋਣ ਕਰਕੇ ਦੇਖ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਸ਼ਮੀਰੀ ਵਿਦਿਆਰਥੀ ਜਿਹੜੇ ਕਸ਼ਮੀਰ ਤੋਂ ਆ ਕੇ ਪੰਜਾਬ ਵਿੱਚ ਪੜ੍ਹਨ ਆਏ ਹੋਏ ਨੇ, ਉਹਨਾਂ ਨੂੰ ਕਿਵੇਂ ਨਿਸ਼ਾਨਾ ਬਣਾਇਆ ਗਿਆ, ਉਹਨਾਂ ਨੂੰ ਕੁੱਟ ਕਟਾਪਾ ਕੀਤਾ ਗਿਆ, ਉਹਨਾਂ ਨੂੰ ਮਾੜਾ ਚੰਗਾ ਬੋਲਿਆ ਚੰਗਾ ਗਿਆ, ਔਰ ਇਹ ਬਹੁਤ ਹੀ ਭੈੜੀ ਨਿਕੰਮੀ ਗੱਲ ਹੈ। ਤੇ ਇਹ ਤੋਂ ਜੇ ਅੱਗੇ ਚੱਲੀਏ ਬਈ ਜਿਹੜੇ ਲੋਕਾਂ ਨੂੰ ਪਿਛਲੇ ਦਿਨੀ ਬੜੀ ਤਕਲੀਫ ਸੀਗੀ ਕਿ ਜੀ ਦੇਖੋ ਇਹ ਸਿੱਖਾਂ ਨੇ, ਨਿਹੰਗ ਸਿੰਘਾਂ ਨੇ ਉਸ ਬੰਦੇ ਨੂੰ ਝਟਕਾਤਾ, ਉਹਦੇ ਹੱਥ ਪੈਰ ਵੱਢਤੇ ਜਿਹਨੇ ਬੇਅਦਬੀ ਕੀਤੀ ਆ,
ਉਹ ਸਾਰੇ ਦੇ ਸਾਰੇ ਬੰਦੇ ਹੁਣ ਦਲ ਬੱਟੀ ਬੈਠੇ ਨੇ। ਉਹਨਾਂ ਚੋਂ ਕੋਈ ਨਹੀਂ ਬੋਲਿਆ ਹੈਗਾ ਕਿ ਹਿੰਦੂ ਕੱਟੜਪੰਥੀਆਂ ਦੀ ਇਹ ਭਾਈ ਬਹੁਤ ਮਾੜੀ ਗੱਲ ਆ ਜਿਹੜਾ ਕਸ਼ਮੀਰੀ ਵਿਦਿਆਰਥੀਆਂ ਨੂੰ ਪੰਜਾਬ ਦੀ ਧਰਤੀ ਉੱਤੇ ਉਹਨਾਂ ਨੇ ਇਸ ਤਰੀਕੇ ਨਾਲ ਹੱਥੋਂ ਪਾਈ ਕੀਤੀ। ਇਹ ਤਾਂ ਗੱਲ ਜੁਦਾ, ਚਲੋ ਇਹ ਇੱਕ ਹੋਰ ਤਰ੍ਹਾਂ ਦਾ ਮਸਲਾ। ਪਰ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਬਾਰੇ, ਮਾਪਿਆਂ ਬਾਰੇ ਜਿੰਨੀ ਭੈੜੀ ਗੱਲ ਅਨਿਲ ਅਰੋੜਾ ਨਾਂ ਦੇ ਉਸ ਸ਼ਖਸ ਨੇ ਕੀਤੀ ਹੈ, ਬੇਸ਼ੱਕ ਪਰਚਾ ਦਰਜ ਕਰ ਲਿਆ ਪੁਲਿਸ ਨੇ, ਪਰ ਉਹਨੂੰ ਫ੍ਰੀ ਹੈਂਡ ਦੇਤਾ ਵੀ ਮੌਜਾਂ ਲੁੱਟ। ਕਿ ਜੇ ਤਾਂ ਕੋਈ ਸਿੱਖ ਨੌਜਵਾਨ ਕਿਸੇ ਹਿੰਦੂ, ਪਹਿਲੀ ਗੱਲ ਤਾਂ ਕਿਸੇ ਹਿੰਦੂ ਦੇਵੀ ਦੇਵਤੇ ਬਾਰੇ, ਅਵਤਾਰਾਂ ਬਾਰੇ, ਭਗਵਾਨ ਸ਼੍ਰੀ ਰਾਮ ਜਾਂ ਭਗਵਾਨ ਸ਼੍ਰੀ ਕ੍ਰਿਸ਼ਨ ਬਾਰੇ ਸਾਡੇ ਕਿਸੇ ਸਿੱਖ ਦੇ ਮਨ ਵਿੱਚ ਇਹ ਖਿਆਲ ਆ ਹੀ ਨਹੀਂ ਸਕਦਾ ਕਿ ਆਪਾਂ ਕੋਈ ਨਿਕੰਮੀ ਗੱਲ ਲਿਖੀਏ ਬੋਲੀਏ। ਇਹ ਬਹੁਤ ਹੀ ਜ਼ਿਆਦਾ ਸਿੱਖ ਧਰਮ ਦੀ ਬੜੀ ਵੱਡੀ ਗੱਲ ਆ। ਸਾਡੇ ਤਾਂ ਜੇ ਸਕੂਟਰ ਮੋਟਰਸਾਈਕਲ ਤੇ ਆਪਾਂ ਤੇਜ਼ੀ ਨਾਲ ਕਾਹਲੀ ਨਾਲ ਕਿਤੇ ਜਾਂਦੇ ਹੋਈਏ ਤੇ ਬੰਦੇ ਨੂੰ ਜਿਹੜਾ ਹੈਗਾ ਕਾਹਲ ਆ ਜਾਵੇ, ਬਾਥਰੂਮ ਪਿਸ਼ਾਬ ਵਗੈਰਾ ਕਰਨਾ ਹੋਵੇ, ਕਿਸੇ ਵੀ ਧਰਮ ਦਾ ਸਥਾਨ ਹੋਵੇ, ਬੰਦਾ ਕਹਿੰਦਾ 2 ਕਿਲੋਮੀਟਰ ਗਾਹਾਂ ਚਲੇ ਜਾਂਦੇ। ਤੇ ਉੱਥੇ ਕਿਸੇ ਵੀ ਤਰੀਕੇ ਨਾਲ ਇਹ ਨਹੀਂ ਹੋ ਸਕਦਾ ਵੀ ਧਰਮ ਅਸਥਾਨ, ਚਲੋ ਆਪਣਾ ਤਾਂ ਨਹੀਂ ਗਿਆ, ਇਹ ਤਾਂ ਜੀ ਚਰਚ ਵਾ ਜਾਂ ਹਿੰਦੂਆਂ ਦਾ ਮੰਦਿਰ ਆ ਜਾਂ ਜੀ ਇਹ ਤਾਂ ਮੁਸਲਮਾਨਾਂ ਦਾ ਨਾ। ਸਿੱਖ ਦੇ ਮਨ ਵਿੱਚ ਹਰੇਕ ਧਰਮ ਦਾ ਇੰਨਾ ਸਤਿਕਾਰ ਆ। ਸਿੱਖ ਜਿਹੜਾ ਹੈ ਉਹ ਸਰਬੱਤ ਦਾ ਭਲਾ ਮੰਗਣ ਵਾਲੇ, ਉਹ ਅੱਗੇ ਲੰਘ ਜੂ ਬੰਦਾ ਕਿ ਉਹ ਵੀ ਗਾਹਾਂ ਜਾ ਕੇ ਕਰਦੇ ਆ ਭਾਈ। ਤੇ ਜਿਹੜਾ ਸਿੱਖ ਗੁਰੂ ਪਾਤਸ਼ਾਹ ਨੇ ਇੰਨਾ ਸੁਚੱਜਾ ਸਿਰਜਿਆ ਹੋਇਆ, ਜੇ ਉਹਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਕਿ ਮੈਂ ਫਲਾਣੇ ਧਰਮ ਨੂੰ ਜਾਂ ਧਾਰਮਿਕ ਸਥਾਨ ਨੂੰ ਜਾਂ ਉਹਨਾਂ ਦੇ ਇਸ਼ਟ ਦੀ ਬੇਅਦਬੀ ਕਰਾਂ, ਇਹ ਉਹ ਸਿੱਖੀ ਵਾਲੀ ਗੱਲ ਨਹੀਂ। ਪਹਿਲੀ ਗੱਲ ਤਾਂ ਇਹ ਗੱਲ ਹੋ ਹੀ ਨਹੀਂ ਸਕਦੀ। ਪਰ ਜੇ ਕੋਈ ਕਰ ਬੈਠੇ, ਜੇ ਕੋਈ ਰੱਬ ਨਾ ਕਰੇ ਕੋਈ ਇਹੋ ਜਿਹੇ ਹਾਲਾਤ ਬਣ ਜਾਣ, ਕੋਈ ਬੰਦਾ ਮਾੜਾ ਕੱਤ ਜਾਵੇ, ਛੋਟਾ ਕੱਤ ਜਾਵੇ, ਨਿੱਕੀ ਗੱਲ ਕਰ ਬੈਠੇ, ਤਾਂ ਇਸ ਗੱਲ ਦੀ ਗਰੰਟੀ ਆ ਕਿ ਉਹਦੇ ਤੋਂ ਪਹਿਲਾਂ ਵੀ ਕੋਈ ਹਿੰਦੂ ਜਿਹੜਾ ਹੈਗਾ ਉਹ ਕਵੇ ਕਿ ਦੇਖੋ ਸਿੱਖੋ ਆ ਤੁਹਾਡੇ ਭਰਾ ਨੇ ਕੀ ਬਕਵਾਸ ਕੀਤੀ ਹੈ, ਸਿੱਖ ਕੌਮ ਉਸ ਬੰਦੇ ਦੇ ਗਲ ਪੈ। ਉਸ ਬੰਦੇ ਨੂੰ ਗਰੰਟੀ ਆ ਕਿ ਉਹਦੇ ਮਾਂ-ਬਾਪ ਝੜਕਾਂ ਮਾਰਨਗੇ ਵੀ ਕੁੱਤਿਆ ਤੂੰ ਇਹ ਕੰਮ ਕੀ ਕੀਤਾ। ਉਹਦੇ ਭਰਾ, ਉਹਦੀ ਭੈਣ ਨੂੰ ਫੋਨ ਕਰਕੇ ਕਹਿਣਗੇ, ਉਹਦੇ ਆਲੇ ਦੁਆਲੇ ਚਾਚੇ, ਮਾਮੇ, ਨਾਨੇ, ਤਾਏ, ਸਾਰੀ ਰਿਸ਼ਤੇਦਾਰੀ, ਸਾਰਾ ਉਹਦਾ ਓੜਮਾ ਕੋੜਮਾ, ਸਾਰਾ ਉਹਦਾ ਪਿੰਡ, ਇਲਾਕਾ, ਸਮਾਜ, ਸਾਰੇ ਬੰਦੇ ਨੂੰ ਕਹਿਣਗੇ ਕਿ ਉਹ ਜਿੰਨਾ ਮਰਜ਼ੀ ਗਰਕ ਗਿਆ ਹੋਵੇ ਪਰ ਤੂੰ ਇਹ ਕੀ ਕੀਤਾ, ਤੂੰ ਇਹ ਗੱਲ ਨਹੀਂ ਸੀ ਕਰ। ਇਹ ਸਾਡਾ ਸਿੱਖ ਸਮਾਜ ਹਿੰਦੂ ਦੇ ਕਹਿਣ ਤੋਂ ਪਹਿਲਾਂ ਹੀ ਸਿੱਖ। ਪਰ ਅਨਿਲ ਅਰੋੜੇ ਨੂੰ ਚੰਗੀ ਤਰ੍ਹਾਂ ਪਤਾ ਕਿ ਮੇਰੇ ਮਾਂ-ਬਾਪ ਨੇ ਮੈਨੂੰ ਕੁਝ ਨਹੀਂ ਕਹਿਣਾ, ਮੇਰੇ ਭਰਾ ਭਰਜਾਈ, ਭੈਣ ਭਣੋਈਏ ਜਾਂ ਹੋਰ ਕਿਸੇ ਨੇ ਕੁਝ ਨਹੀਂ ਕਹਿਣਾ ਵੀ ਤੂੰ ਗੁਰੂ ਨਾਨਕ ਪਾਤਸ਼ਾਹ ਬਾਰੇ ਬਕਵਾਸ ਕੀਤੀ ਹੈ। ਮੈਨੂੰ ਹਿੰਦੂ ਭਾਈਚਾਰੇ ਵੀ ਨੇ ਵੀ ਕੁਝ ਨਹੀਂ ਕਹਿਣਾ, ਉਲਟਾ ਟੇਢੇ ਮੇਢੇ ਢੰਗ ਤਰੀਕਿਆਂ ਨਾਲ ਮੇਰੀ ਹਮਾਇਤ ਕਰਨਗੇ। ਉਲਟਾ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਹੱਕ 'ਚ ਤਾਂ ਭੁਗਤ ਸਕਦੇ ਆ ਪਰ ਮੇਰੇ ਖਿਲਾਫ ਨਹੀਂ ਭੁਗਤਣਗੇ। ਇਸ ਗੱਲ ਦੀ ਗਰੰਟੀ ਅਨਿਲ ਅਰੋੜੇ ਨੂੰ ਉਸ ਮੌਕੇ ਸੀਗੀ ਜਦੋਂ ਉਹ ਕਲੱਬ ਹਾਊਸ ਦੇ ਵਿੱਚ ਆਪਦੇ ਵਰਗਿਆਂ ਹੋਰਾਂ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਪਰਿਵਾਰ ਬਾਰੇ, ਗੁਰੂ ਨਾਨਕ ਪਾਤਸ਼ਾਹ ਬਾਰੇ ਨੀਵੀਆਂ ਗੱਲਾਂ ਕਰ ਰਿਹਾ ਸੀ। ਇਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਕੀ ਫਰਕ ਪੈਣਾ, ਉਹਨਾਂ ਦੀ ਸ਼ਾਨ ਨੂੰ ਤਾਂ ਕੀ ਫਰਕ ਪੈਣਾ। ਪੈਗੰਬਰ ਜਿਹੜੇ ਆ ਉਹਨਾਂ ਨੂੰ ਮੈਲਾ ਨਹੀਂ ਕੀਤਾ ਜਾ ਸਕਦਾ ਹੁੰਦਾ। ਜਿਹੜੀਆਂ ਏਡੀਆਂ ਵੱਡੀਆਂ ਅਗੰਮੀ ਰੂਹਾਂ ਨੇ, ਜਿਨ੍ਹਾਂ ਦੇ ਜਿਹੜਾ ਹੈਗਾ ਸਾਰੇ ਸ੍ਰਿਸ਼ਟੀ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਇੱਕ ਬਾਬਾ ਅਕਾਲ ਰੂਪ ਕਹਿ ਕੇ ਸਤਿਕਾਰਦੇ ਹਾਂ, ਜਿਨ੍ਹਾਂ ਨੂੰ ਅਸੀਂ ਰੱਬ ਦਾ ਰੂਪ ਮੰਨ ਕੇ ਪਿਆਰ ਸਤਿਕਾਰ ਕਰਦੇ ਹਾਂ, ਉਹਨਾਂ ਨੂੰ ਇਹਨਾਂ ਗੱਲਾਂ ਨਾਲ ਫਰਕ ਨਹੀਂ ਪੈਂਦਾ। ਪਰ ਅਨਿਲ ਅਰੋੜਾ ਜਿਹੜਾ ਹੈ ਉਹ ਉਸ ਹਿੰਦੂ ਕੱਟੜਵਾਦ ਦਾ ਇੱਕ ਪ੍ਰਤੀਨਿਧ ਬਣ ਕੇ ਆਪਦਾ ਹੋਸ਼ਾਪਣ ਦਿਖਾ ਰਿਹਾ, ਜਿਹਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ। ਗੋਦੀ ਮੋਦੀ ਮੀਡੀਆ ਜਿਹੜਾ ਹੈ ਉਹ ਇਸੇ ਹਿੰਦੂ ਕੱਟੜਵਾਦ ਨੂੰ ਹੋਰ ਜ਼ਿਆਦਾ ਸ਼ਹਿ ਦੇ ਰਿਹਾ, ਇਹਨੂੰ ਵਧਾ ਰਿਹਾ ਔਰ ਇਹ ਲੋਕਾਂ ਦੇ ਅੰਦਰ ਇੱਕ ਹੋਰ ਜ਼ਹਿਰ ਪੈਦਾ ਕਰ ਰਿਹਾ। ਇਹ ਇਕੱਲਾ ਹਿੰਦੂ ਕੱਟੜਵਾਦ ਨੂੰ ਵਧਾਉਣ ਲਈ ਗੋਦੀ ਮੋਦੀ ਮੀਡੀਆ ਨਹੀਂ, ਜਦੋਂ ਤੋਂ ਆਰਐਸਐਸ ਦੇ ਏਜੰਡੇ ਵਾਲਿਆਂ ਨੂੰ, ਬੀਜੇਪੀ ਵਾਲਿਆਂ ਨੂੰ, ਭਗਵੇਂ ਬ੍ਰਿਗੇਡ ਵਾਲਿਆਂ ਨੂੰ ਇਸ ਮੁਲਕ ਦੀ ਸੱਤਾ ਹਾਸਲ ਹੋਈ ਹੈ। ਪਹਿਲੀ ਗੱਲ ਤਾਂ ਪਿੱਛੇ ਜੇ ਇੱਕ ਵਾਰੀ ਆਸਦ ਉਦੀਨ ਓਵੈਸੀ ਜਿਹੜਾ ਹੈ, ਓਵੈਸੀ, ਉਹਦੀ ਇੱਕ ਇੰਟਰਵਿਊ ਸੁਣੀ, ਉਹ 'ਚ ਉਹਨੂੰ ਪੱਤਰਕਾਰ ਕਹਿ ਰਹੀ ਬਈ ਤੁਸੀਂ ਮੁਸਲਮਾਨਾਂ ਨੂੰ ਕਿਉਂ ਇੰਨਾ ਜ਼ਿਆਦਾ, ਉਹ ਕਹਿੰਦਾ ਮੈਂ ਮੁਸਲਮਾਨਾਂ ਨੂੰ ਅਵੇਅਰ ਕਰਦਾ, ਜਗਾਉਣਾ ਵਾਂ ਕਿ ਆਪਦੇ ਮੁਲਕ ਦੇ ਜਦੋਂ ਰਹਿਬਰ ਚੁਣਨੇ ਆ, ਜਦੋਂ ਵੋਟ ਪਾਉਣੀ ਆ, ਉਦੋਂ ਸਿਆਣਪ ਨਾਲ ਫੈਸਲੇ ਕਰੇ। ਤਾਂ ਉਹ ਜਿਹੜੀ ਸ਼ਾਇਦ ਅੰਜਨਾ ਓਮ ਕਸ਼ਯਪ ਉਹਦਾ ਨਾਮ ਆ,
बड़ी तेज तरार औरत है, वो कहती जी तुसी फिक्र ना करो, इस भारत के जिहड़े वोटर ने बड़े सियाणे आ, उन्हां नूं मतलब तुहाडी लोड़ नहीं है ते तुसी इन्नी ज्यादा चिंता ना करो। उन्हें बड़ा करारा ते सोहना जवाब दिता, कहना हाँ जी बड़े सियाणे आ साडे भारत के वोटर। जदों गुजरात का सीएम सी नरेंद्र मोदी, उत्थे उन्हें मुसलमानों का कतलेआम कराया, आपकी देख रेख हेठ कराया। ते उस कतलेआम तो बाद जिस बंदे नूं इस मुल्क के लोगों ने, इस मुल्क के सिस्टम ने जेल दियां सलाखां पिछे चुकना सी, इस मुल्क के वोटर किन्ने सियाणे ने, कमाल के सियाणे ने कि उन्होंने मुल्क का प्रधानमंत्री बनाता, एक बार नहीं सका दो बारी बनाता। आ सियाणपा जी तो मैं लोगों को अलर्ट कर रहा, अवेयर कर रहा कि चेतन हो जाओ भाई, सत्ता उन्होंने दे जिहड़ा इस तख्त के लायक हो, जिहड़ा राज धर्म निभा सके। पर इत्थे जे आपां गल देखीए, जदों तो भगवा ब्रिगेड जिहड़ा हैगा मोदी हुणी आए ने, इस मुल्क दे विच घट गिणतियां दा जो हशर हो रहा, किसी नूं कुछ कह के डराया जा रहा, किसी नूं कुछ कह के झुकाया जा रहा, हिंदू राष्ट्र बनाउणा जी, हिंदू राष्ट्र बनाउणा। आ जदों किसान संघर्ष चलिया उदों नੱਥ पई आ इस हिंदू राष्ट्र के एजेंडे नूं। पर हुण 1 साल हो गया, किसान संघर्ष का जिहड़ा जलवा जिस सिखर नूं उहने छूहणा सी, उस तो बाद विच अज इन्हां नूं लगदा कि हुण कोई नवें ढंग तरीके अपनाए जाण, जिहदे नाल दोबारा वो माहौल बनाया जाए जिहड़ा इस किसान संघर्ष तो पहला सी। सो उहदे लई आ जिहड़ा क्रिकेट का टूरनामेंट होके हटिया, इहनूं पूरा वरतिया गया। जिहड़े लोग भारत तो, पंजाब तो, इस मीडिया के मार तो दूर बैठे है, उन्हां नूं जे आ साडा प्रोग्राम वो सुन रहे होण, उन्हां नूं दसना चाहुंदे आ कि इत्थे पूरा एक हिंदू कट्टरवाद नूं, राष्ट्रवाद नूं, देश भगती का जज्बा उभारन नूं, इस तरह दी गल्लां करके जिहड़ा माहौल सिरजा जा रहा, ਉਹਦੇ ਚ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਦਾ ਕੰਘਾ ਹੋਣ ਦੀ ਪੂਰੀ ਸੰਭਾਵਨਾ ਵਾ। ਆ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ, ਇਹਦੇ ਵਿੱਚ ਹੀ ਜੇ ਦੇਖੋ ਤੁਸੀਂ ਧਿਆਨ ਦੇ ਨਾਲ, ਤੁਸੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹੋ ਕਿ ਕਿੰਨੀ ਨਫ਼ਰਤ ਜਿਹੜੀ ਆ ਪੱਗ ਦਾੜੇ ਵਾਲਿਆਂ ਦੇ ਖਿਲਾਫ, ਹਰ ਮੁਸਲਮਾਨਾਂ ਦੇ ਖਿਲਾਫ, ਕਸ਼ਮੀਰੀਆਂ ਦੇ ਖਿਲਾਫ, ਮਾਓਵਾਦੀਆਂ ਦੇ ਖਿਲਾਫ, ਫਲਾਨਿਆਂ ਦੇ ਖਿਲਾਫ, मतलब कि हर वो बंदा जिहड़ा मोदी तब दे भगवे एजेंडे नूं, RSS दे एजेंडे नूं किसी भी तरीके नाल हजम नहीं ना हो रहा, डाइजेस्ट नहीं हो रहा, ਉਹਦੇ बारे यही है भी मार दिओ मार दिओ। ते जिहड़ा कहंदे आ कई लोग कि ऐ किवें हो जू, 1984 ਦੇ ਵਿੱਚ ਜਦੋਂ ਗਲਾਂ 'ਚ ਪੈਰ ਪਾ ਕੇ ਸਿੱਖਾਂ ਨੂੰ ਕਤਲ ਕੀਤਾ ਗਿਆ, ਜਦੋਂ ਬਾਜ਼ਾਰਾਂ ਦੇ ਵਿੱਚ ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਗਿਆ, ਜਦੋਂ ਗੁਰਧਾਮਾਂ ਨੂੰ ਅੱਗਾਂ ਲਾਈਆਂ, ਉਦੋਂ ਵੀ ਲੋਕ ਬਥੇਰੇ ਸੀ ਜਿਹੜੇ ਕਹਿੰਦੇ ਸੀ ਐ ਕਿਵੇਂ ਹੋ ਜੂ। ਆ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਜਾਂ ਹੋਰ ਜੋ ਕੁਝ ਹੋਇਆ, ਉਦੋਂ ਵੀ ਲੋਕ ਕਹਿੰਦੇ ਸੀ ਵੀ ਐ ਕਿਵੇਂ ਹੋ ਜੂ, ਹੋਇਆ ਨਾ। ਅੱਜ ਵੀ ਜਦੋਂ ਜਿੱਥੇ ਚਾਹਣ ਅਗਲੇ ਜੋ ਕੁਝ ਮਰਜ਼ੀ ਕਰਨ ਕਰਾਉਣ ਦੇ ਸਮਰੱਥ, पुलिस उन्होंने, फौज उन्होंने, मीडिया उन्होंने, खबर उन्होंने हिसाब नाल होनी है। तो उस माहौल दे विच घट गिणती कौमां लई बेहद जरूरी आ कि कदे भी किसी भी मोड़ दे उत्ते आपदे आप नूं इन्ना ज़्यादा फ्री हैंड ना छड्डिओ कि अपना नुकसान हो जाए। बहुत चतन रहण दी लोड़ आ, बहुत ज़्यादा होश विच रहण दी लोड़ आ। ਤੇ ਇਹ ਚੀਜ਼ਾਂ ਕਿਸੇ ਨੇ ਕਹਿਣ ਨਹੀਂ ਆਉਣਾ ਹੁੰਦਾ ਕਿ ਜੀ ਇੰਨੀ ਤਰੀਕ ਨੂੰ ਇੰਨੇ ਵੱਜ ਕੇ ਮਿੰਟ ਤੇ ਆਹ ਘਟਨਾ ਵਾਪਰੂਗੀ ਤੇ ਫਿਰ ਆਹ ਗੱਲ ਹੋਊਗੀ। ਇੱਥੇ ਜਦੋਂ ਨੁਕਸਾਨ ਹੋ ਜਾਂਦਾ, ਬਾਅਦ ਵਿੱਚ ਫਿਰ ਜਾਂਚਾਂ ਜੂੰਚਾਂ ਜਿਹੀਆਂ ਹੁੰਦੀਆਂ ਰਹਿੰਦੀਆਂ ਨੇ, ਮੁਆਵਜ਼ੇ ਦੇ ਦੇਣਗੇ, ਪਰ ਜੋ ਨੁਕਸਾਨ ਹੋ ਜਾਂਦਾ ਉਹ ਫਿਰ ਪੂਰਾ ਕਰਨਾ ਮੁਸ਼ਕਲ ਹੋ ਜਾਂਦਾ। ਸੋ ਜਦੋਂ ਦੋ ਚੀਜ਼ਾਂ ਆਮਣੇ ਸਾਹਮਣੇ ਆ, ਇੱਕ ਇਹ ਕਿ ਪੂਰਾ ਅੱਗ ਲਾਈ ਜਾ ਰਹੀ ਆ, ਲਾਂਭੋ ਲਾਏ जा रहे ने, ते भारती मीडिया जिहड़ा है वो लोकां दे खून दे विच तारियां लाउण नूं फिरदा। BJP RSS दे एक्टिविस्ट जिहड़े ने वो पूरी आपदी हैंकड़ ते गरूर दे विच नशे च मगरूर ने,
कि सानू दसो तो सही किहदे गाटे लाने आ, किन्हां दे गलां 'च पैर पाउणे आ, किन्हां दे तरशूल घुमाउणे। जदों इहो जिहा माहौल बनिया होवे, उहो ਜਿਹੇ माहौल दे विच ਜਿਹੜੇ लोग ਇਹ ਕਹਿਣ कि कुछ नहीं हुंदा, ਉਹ सब तो खतरनाक हुंदे। सो हर कौम ਜਿਹੜੀ ਉਹਦੇ ਭਗਵੇਂ ਏਜੰਡੇ ਦੇ ਨਿਸ਼ਾਨੇ ਤੇ ਆ ਸਕਦੀ ਹੈ, ਉਹਨੂੰ ਇਹ ਗੱਲਾਂ ਚੇਤੇ ਰੱਖਣੀਆਂ ਚਾਹੀਦੀਆਂ ਨੇ ਕਿ ਜਿਹੜੀ ਬਿਰਤੀ, ਜਿਹੜੀ ਸੁਰਤ ਕ੍ਰਿਕਟ ਦੀ ਇੱਕ ਮੈਚ ਦੀ ਹਾਰ ਆ ਜਿਹੜੀ, ਉਹਨੂੰ ਬਰਦਾਸ਼ਤ ਕਰਨ ਤੋਂ ਇਨਕਾਰੀ ਹੈ ਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਕਟਾਪੇ ਚਾੜ ਕੇ ਉਹ ਤੇ ਖੁਸ਼ ਹੋ ਸਕਦੀ ਹੈ। ਜਿਹੜੀ ਬਿਰਤੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਇੰਨੀ ਨੀਵੀਂ ਸੋਚ ਜਿਹੜੀ ਆ, ਭੈੜੀ ਸੋਚ ਆ ਜਿਹੜੀ, ਉਹਨੂੰ ਪ੍ਰਵਾਨਗੀ ਦੇ ਸਕਦੀ ਆ ਕਿ ਫਿਰ ਕੀ ਹੋ ਗਿਆ ਜੇ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਇਹ ਗੱਲਾਂ ਹੋ ਗਈਆਂ। ਉਹ ਸੋਚ ਜਿਹੜੀ ਆ ਉਹ ਬਹੁਤ ਜ਼ਿਆਦਾ ਖਤਰਨਾਕ ਸੋਚ ਹੈ। ਉਹਦੇ ਪਿੱਛੇ ਸ਼ੈਤਾਨੀ ਜਿਹੜੀ ਬਿਰਤੀ ਆ ਉਹ ਖੜੀ ਆ। ਉਹ ਤਾਂ ਇਸ ਮੌਕੇ ਦੀ ਤਲਾਸ਼ ਵਿੱਚ ਆ ਕਿ ਕੋਈ ਘਟਨਾ ਇਹੋ ਜਿਹੀ ਮਿਲੇ ਜਿਹਦੇ ਬਹਾਨੇ ਅਸੀਂ ਲੋਕਾਂ ਦੇ ਲਹੂ ਦੀਆਂ ਜਿਹੜੀਆਂ ਨਦੀਆਂ ਉਹ ਵਗਾ ਸਕੇ। ਤੇ ਇਸ ਬਿਰਤੀ ਨੂੰ ਟੈਕਲ ਕਰਨ ਲਈ, ਸਮਝਣ ਲਈ, ਇਹਦੇ ਬਾਰੇ ਕੋਈ ਰਣਨੀਤੀ ਬਣਾਉਣ ਲਈ ਬਹੁਤ ਜ਼ਿਆਦਾ ਗੰਭੀਰਤਾ ਦੀ, ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਦੀ ਲੋੜ ਹੈ। ਅਸੀਂ ਆਪ ਉਹ ਨਾ ਬਣ ਜਾਈਏ ਜੋ ਦੁਸ਼ਮਣ ਬਣਿਆ ਫਿਰਦਾ। ਅਸੀਂ ਉਹਨੇ ਭੈੜੇ, ਹਲਕੇ, ਨੀਵੇਂ ਕਿਰਦਾਰ ਦੇ ਨਹੀਂ ਹੋ ਸਕਦੇ। ਸਾਨੂੰ ਕਲਗੀਧਰ ਸ਼ਹਿਨशाह ਨੇ ਬਹੁਤ ਉੱਚੀਆਂ ਸੁੱਚੀਆਂ ਰਵਾਇਤਾਂ ਦਿੱਤੀਆਂ ਨੇ। ਅਸੀਂ ਜੰਗ ਦੇ ਮੈਦਾਨ ਦੇ ਵਿੱਚ ਹੁੰਦੇ ਹੋਏ ਵੀ ਇਖਲਾਕ ਤੋਂ ਨਹੀਂ ਡਿੱਗ ਸਕਦੇ, ਇਖਲਾਕ ਉੱਚਾ ਰੱਖਣਾ। ਪਰ ਅਫਸੋਸ, ਸ਼ਰਮ ਅਤੇ ਦੁੱਖ ਦੀ ਗੱਲ ਹੈ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਇਹੋ ਜਿਹੇ ਸਰਗਰਮ ਹੋ ਚੁੱਕੇ ਹੈ ਜਿਹੜੇ ਖੁਦ ਨੂੰ ਧਰਤੀ ਦੇ ਸਭ ਤੋਂ ਵੱਡੇ ਸਿਆਣੇ ਸਮਝਦੇ ਆ। ਅੱਜ ਜਿੱਦਣ ਨਿਹੰਗ ਸਿੰਘ ਨੇ ਕਾਰਵਾਈ ਕੀਤੀ, ਬੇਅਦਬੀ ਕਰਨ ਵਾਲੇ ਪਾਪੀ ਨੂੰ ਸਜ਼ਾ ਦਿੱਤੀ, ਉਸ ਦਿਨ ਤੋਂ ਘੱਟੋ ਘੱਟ 5 ਦਿਨ ਲਗਾਤਾਰ ਕਲਪਦੇ ਰਹੇ, ਪਿੱਟਦੇ ਰਹੇ, ਮਰ ਗਏ, ਲੁੱਟੇ ਗਏ ਜੀ, ਕਾਨੂੰਨ ਹੱਥ 'ਚ ਲੈ ਲਿਆ। ਹੁਣ ਨਹੀਂ ਕੋਈ ਬੋਲਿਆ ਹੈਗਾ ਵੀ ਕਸ਼ਮੀਰੀ ਵਿਦਿਆਰਥੀਆਂ ਨੂੰ ਕਟਾਪਾ ਚਾੜਨ ਵਾਲੇ ਹੋਏ ਤੁਸੀਂ ਕਾਨੂੰਨ ਹੱਥ 'ਚ ਲੈ ਲਿਆ। ਗੁਰੂ ਨਾਨਕ ਪਾਤਸ਼ਾਹ ਬਾਰੇ ਅਪਸ਼ਬਦ ਵਰਤੇ ਤੇ ਲੁਧਿਆਣੇ ਦੇ ਵਿੱਚ ਸੰਗਤਾਂ ਸਵੇਰ ਤੋਂ ਅੱਜ ਧਰਨਾ ਲਾਈ ਬੈਠੀਆਂ ਨੇ, ਪ੍ਰੋਟੈਸਟ ਹੋ ਰਿਹਾ ਉੱਥੇ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ। ਤੇ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਤਾਂ ਐਂ ਕਰਦੇ ਆ, ਅਸੀਂ ਤਾਂ ਉਹ ਕਰਦੇ ਆ। ਜੇਕਰ ਕੋਈ ਸਿੱਖ ਨੌਜਵਾਨ ਮਾੜੀ ਚੰਗੀ ਗੱਲ ਕਰ ਬੈਠੇ, ਉਹਨੂੰ ਤਾਂ 2 ਸਕਿੰਟ ਦੇ ਵਿੱਚ ਟੱਬਰ ਸਮੇਤ ਪੁਲਿਸ ਨੇ ਚੱਕ ਲੈਣਾ। ਪਰ ਜਿਹੜਾ ਅਨਿਲ ਅਰੋੜਾ, ਉਹਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਜਾਏ, ਮੌਜਾਂ ਲੁੱਟ। ਹੁਣ ਉਸ ਅਨਿਲ ਅਰੋੜੇ ਦੇ ਬਾਰੇ ਉਹਨਾਂ ਲੋਕਾਂ ਨੇ ਇੱਕ ਲਫ਼ਜ਼ ਨਹੀਂ, ਮੂੰਹ ਤੋਂ ਬੁੱਲ ਨਹੀਂ ਚੱਕਿਆ ਉਹਨਾਂ ਨੇ, ਜਿਹੜੇ ਆ ਪਿਛਲੇ 5 ਦਿਨ ਪਹਿਲਾਂ ਦਹਾਈ ਪਾਈ ਬੈਠੇ ਸੀਗੇ ਕਿ ਹਾਏ ਜੀ ਬੇਅਦਬੀ ਕਰਨ ਆਇਆ ਸੀ, ਫੇਰ ਕੀ ਹੋ ਗਿਆ, ਕਾਹਨੂੰ ਵੱਢਤਾ। ਉਹਨਾਂ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਬੇਅਦਬੀ ਕਰਨ ਵਾਲੇ ਨਾਲ ਵੀ ਉਵੇਂ ਹੀ ਹਮਦਰਦੀ ਹੈ। ਜੇ ਕਿਸੇ ਗੁਰਸਿੱਖ ਪਿਆਰੇ ਨੇ 4 ਚਪੇੜਾਂ ਅਨਿਲ ਅਰੋੜੇ ਦੇ ਮਾਰਤੀਆਂ, ਫੇਰ ਇਹਨਾਂ ਨੇ ਸ਼ੁਰੂ ਹੋ ਜਾਣਾ ਇਹ ਉਹੀ ਨੇ ਜੀ, ਇਹ ਤਾਲਬਾਨ ਨੇ ਜੀ, ਇਹ ਤਾਂ ਬਹੁਤ ਮਾੜੇ ਆ। ਫੇਰ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਚਾਹੇ ਅੱਧੀ ਰਾਤ ਨੂੰ ਲਾਈਵ ਹੋਣਾ ਪੈ ਜੇ, ਹੁਣ ਨਹੀਂ ਬੋਲਣਾ ਹੈਗਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਬੇਪੱਤੀ ਕਿਉਂ ਕਰਦੇ ਹੋ ਭਾਈ। ਅੱਜ ਨਹੀਂ ਬੋਲਣਾ ਕਿ ਜੀ ਕਸ਼ਮੀਰੀ ਲੋਕਾਂ ਉੱਤੇ ਜਾਂ ਗਰੀਬ ਗੁਰਬੇ ਲੋਕਾਂ ਉੱਤੇ ਜ਼ੁਲਮ ਕਿਉਂ ਕਰਦੇ। ਜਾਂ ਜਦੋਂ ਵੀ ਕਿਤੇ ਮਨੁੱਖਤਾ ਨੂੰ ਲੋੜ ਪੈਂਦੀ ਆ, ਉਦੋਂ ਆ ਬਲਤੇਜ ਪੰਨੂ, ਪਾਲੀ ਭੁਪਿੰਦਰ, ਢੱਡਰੀਆਂ ਵਾਲਾ, ਕਾਮਰੇਡ ਤੇ ਇੱਕ ਬੜੀ ਵੱਡੀ ਜਮਾਤ ਆ ਜਿਹੜੀ ਇਹਨਾਂ ਦੇ ਮਗਰ ਖੜੀ ਆ, ਆਲੇ ਦੁਆਲੇ ਖੜੀ ਆ। ਇਹ ਸਾਰੇ ਲੋਕ ਹਮੇਸ਼ਾ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਕੇ ਉਹਨਾਂ ਨੂੰ ਸੁਣਾਈ ਜਾਣਗੇ, ਤੁਸੀਂ ਮਾੜੇ, ਤੁਸੀਂ ਭੈੜੇ, ਤੁਹਾਨੂੰ ਅਕਲ ਨਹੀਂ, ਤੁਸੀਂ ਤਾਂ ਬੇਵਕੂਫ ਹੋ, ਤੁਸੀਂ ਜੱਟ ਹੋ, ਤੁਸੀਂ ਤਾਂ ਜੇ ਆ ਵੋ ਆ। ਪਰ ਜਦੋਂ ਲੋੜ ਪੈਂਦੀ ਆ ਉਦੋਂ ਚੁੱਪ ਕਰ ਜਾਂਦੇ ਆ। ਅੱਜ ਗੁਰੂ ਨਾਨਕ ਪਾਤਸ਼ਾਹ ਦੀ ਬੇਅਦਬੀ ਲਈ ਜਿਨ੍ਹਾਂ ਲੋਕਾਂ ਨੇ ਸਮਰਾਲਾ ਚੌਕ ਦੇ ਲੁਧਿਆਣੇ 'ਚ ਧਰਨਾ ਦਿੱਤਾ ਹੋਇਆ, ਉਹਨਾਂ ਬਾਰੇ ਪੁੱਛ ਲਓ ਇਹਨਾਂ ਨੂੰ, ਬਲਤੇਜ ਪੰਨੂ ਨੂੰ, ਪਾਲੀ ਭੁਪਿੰਦਰ ਨੂੰ, ਢੱਡਰੀਆਂ ਵਾਲਿਆਂ ਨੂੰ, ਕਾਮਰੇਡਾਂ ਨੂੰ, ਹੋਰਾਂ ਨੂੰ। ਤੇ ਜਿਹੜੇ ਆ ਕਿਸਾਨ ਸੰਘਰਸ਼ ਵਾਲੇ, ਇਹਨਾਂ 'ਚ ਵੀ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਨੇ। ਇੱਕ ਵੈਰਾਈਟੀ ਹੈਗੀ ਆ ਜਿਹੜੀ ਇਹ ਬਿਆਨ ਤਿਆਰ ਕਰੀ ਬੈਠੀ ਹੋਣੀ ਆ, ਜੇ ਇਹ ਸੰਘਰਸ਼ ਹੋਰ ਤੇਜ਼ ਹੋਇਆ ਇਹਨਾਂ ਨੇ ਬਿਆਨ ਇਹ ਦੇਣਾ ਕਿ ਇਹਦਾ ਜੀ ਮੋਰਚਾ ਜਿਹੜਾ ਸੰਘਰਸ਼ ਆ ਨਾ, ਇਹ ਮੁੱਦਾ ਛੇੜੇ ਹੀ ਤਾਂ ਗਿਆ ਵਾ ਵੀ ਕਿਸਾਨ ਸੰਘਰਸ਼ ਤੋਂ ਧਿਆਨ ਹਟਾਉਣਾ ਤੇ ਉਹਨੂੰ ਕਮਜ਼ੋਰ ਕਰਨਾ।
ਇਹਨਾਂ ਦਾ ਇੰਨਾ ਕੀ ਹੁੰਦਾ बस भी ਅਸੀਂ बड़े महान आ। ਤੇ ਗੁਰੂ ਨਾਨਕ ਪਾਤਸ਼ਾਹ ਦਾ ਕੀ ਹੈ ਜੀ? ਸਿੱਖਾਂ ਦਾ ਕੀ ਹੈ? ਸਿੱਖਾਂ ਦੇ ਕੋਈ ਮਸਲੇ ਹੁੰਦੇ ਆ? ਸਿੱਖ ਤਾਂ ਐਵੇਂ ਨਹੀਂ, ਸਿੱਖਾਂ ਦੇ ਜਜ਼ਬਾਤ ਥੋੜੀ ਹੁੰਦੇ ਆ ਕੋਈ। ਜਿਹੜੇ ਸਾਡੇ ਆਰਥਿਕ ਏਜੰਡੇ ਅਸੀਂ ਬੜੇ ਮਹਾਨ ਆ, ਇਹ ਇਹਨਾਂ ਦੀ ਸੋਚ ਹੈ। ਇਵੇਂ ਹੀ ਆ ਜਿਹੜੇ ਜਿਨ੍ਹਾਂ ਦੇ ਆਪਾਂ ਪਹਿਲਾਂ ਗੱਲ ਕਰਦੇ ਆ, ਇਹ ਕਹਿੰਦੇ ਜੀ ਅਸੀਂ ਸਿਆਣੇ ਆ, ਬਾਕੀ ਸਾਰੀ ਦੁਨੀਆ ਪਾਗਲਾਂ ਦੀ ਹੈ। ਸਿੱਖਾਂ ਬਾਰੇ ਸਿੱਖਾਂ ਦੇ ਕੋਈ ਗੱਲ ਹੁੰਦੀ ਹੈ ਜੀ? ਕਹਿੰਦੇ ਸਿੱਖ ਤਾਂ ਪਾਗਲ, ਸਿੱਖ ਤਾਂ ਆਪਦੇ ਇਸ਼ਟ ਦੀ ਬੇਅਦਬੀ ਨਹੀਂ ਬਰਦਾਸ਼ਤ ਕਰਦੇ। ਜੇਕਰ ਹਿੰਦੂਆਂ ਦੇ ਵਿੱਚੋਂ ਕੋਈ ਬੰਦਾ ਕਿਸੇ ਗੋਲ ਪੱਥਰ ਨੂੰ ਰੱਬ ਦਾ ਇਸ਼ਟ ਮੰਨ ਕੇ, ਰੱਬ ਮੰਨ ਕੇ ਮੱਥੇ ਟੇਕਦਾ, ਉਹਨੂੰ ਪੈਰ ਨਾਲ ਕੋਈ ਠੋਕਰ ਮਾਰ ਕੇ ਦਿਖਾ ਦੇ, ਅਗਲੇ ਖੂਨ ਦੀਆਂ ਨਦੀਆਂ ਵਗਾ ਦੇਣਗੇ। ਉਸ ਮੌਕੇ ਗਰੰਟੀ ਆ ਕਿ ਆ ਜਿਹੜੇ ਆਪਦੇ ਆਪ ਨੂੰ ਖੱਬੀ ਖਾਨ ਸਮਝਦੇ ਆ, ਇਹਨਾਂ ਨੇ ਚੁੱਪ ਹੋ ਜਾਣਾ। ਜਿਵੇਂ ਅੱਜ ਹੀ ਲਾ ਲਓ, ਅੱਜ ਜਿਹੜੀ ਕਸ਼ਮੀਰ ਵਾਲੀ ਗੱਲ ਆ, ਕਸ਼ਮੀਰੀ ਵਿਦਿਆਰਥੀਆਂ ਵਾਲੀ, ਇਹਦੇ ਬਾਰੇ ਕਾਮਰੇਡਾਂ ਨੇ ਕੀ ਲਿਖਿਆ, ਤੁਸੀਂ ਉਹਨੂੰ ਜੇ ਪੜ੍ਹੋ, ਜੇ ਤੁਸੀਂ ਸੁਣੋ, ਗੱਲ ਤਾਂ ਸਿੱਧੀ ਜੀ ਆ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ ਮੁਸਲਮਾਨ ਹੋਣ ਕਰਕੇ ਕਿ ਪਾਕਿਸਤਾਨ ਜਿੱਤ ਗਿਆ, ਹਿੰਦੂ ਕੱਟੜਵਾਦੀ ਸੋਚ ਵਾਲੇ ਵਿਦਿਆਰਥੀਆਂ ਨੇ ਟਾਰਗੇਟ ਕੀਤਾ ਤੇ ਸਿੱਖ ਵਿਦਿਆਰਥੀਆਂ ਨੇ ਆਪਦੀ ਧਰਤੀ ਦੀ, ਆਪਦੀ ਵਿਰਾਸਤ ਦੀ ਰਵਾਇਤ ਅਨੁਸਾਰ ਕਿ ਇਹਨਾਂ ਨਾਲ ਧੱਕਾ ਹੋ ਰਿਹਾ, ਉਹਨਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਰਾਖੀ ਕੀਤੀ ਤੇ ਹਿੰਦੂ ਕੱਟੜਵਾਦੀ ਸੋਚ ਵਾਲੇ ਵਿਦਿਆਰਥੀਆਂ ਦਾ ਵਿਰੋਧ ਕੀਤਾ। ਕਿੰਨੀ ਖੂਬਸੂਰਤ ਗੱਲ ਹੈ ਕਿ ਸਿੱਖ ਵਿਦਿਆਰਥੀਆਂ ਨੇ ਆਪਦਾ ਫਰਜ਼ ਨਿਭਾਇਆ। ਪਰ ਸਿੱਖਾਂ ਦੀ ਵਡਿਆਈ ਕਿਵੇਂ ਕਰਦੇ ਨੇ ਲੋਕ ਹਿੰਦੂ ਕੱਟੜਵਾਦੀ, ਜਿਹੜੇ ਪਾਲੀ ਭੁਪਿੰਦਰ, ਬਲਤੇਜ ਪੰਨੂ, ਢੱਡਰੀਆਂ ਵਾਲਾ, ਕਾਮਰੇਡ ਤੇ ਹੋਰ ਜਿੰਨਾ ਨਿੱਕ ਸੁੱਕ, ਇਹਨਾਂ ਸਾਰਿਆਂ ਨੇ ਖਾਸ ਤੌਰ ਤੇ ਜਿਹੜੇ ਕਾਮਰੇਡ ਸੋਚ ਵਾਲੇ ਆ, ਇਹਨਾਂ ਨੇ ਲਿਖਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਕਸ਼ਮੀਰੀ ਵਿਦਿਆਰਥੀਆਂ ਦਾ ਕੁੱਟ-ਕਟਾਪਾ ਕੀਤਾ ਤੇ ਸਥਾਨਕ ਲੋਕਾਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਬਚਾਇਆ। ਜਿਹੜਾ ਉਹ ਕਾਲਜ ਵਾ ਸੰਗਰੂਰ ਵਾਲਾ, ਉਹ ਖੇਤਾਂ 'ਚ ਆ, ਉੱਥੇ ਕੋਈ ਸਥਾਨਕ ਵਿਦਿਆਰਥੀ ਕਿੱਥੋਂ ਆ ਗਏ, ਸਥਾਨਕ ਲੋਕ ਕਿੱਥੋਂ ਆ ਗਏ? ਉਹ ਰਾਤ ਨੂੰ ਹੋਸਟਲ ਦੇ ਵਿੱਚ ਉੱਥੋਂ ਵਿਦਿਆਰਥੀਆਂ ਨੇ ਬਾਹ ਫੜੀ ਆ ਉਹਨਾਂ ਨੇ, ਔਰ ਬਹੁਤ ਚੰਗਾ ਕੀਤਾ, ਸਹੀ ਗੱਲ ਕੀਤੀ। ਤੋ ਜਿਹੜਾ ਸਿੱਖਾਂ ਦੀ ਵਡਿਆਈ ਵਾਲਾ ਕੋਈ ਕੰਮ ਹੋ ਜੇ, ਉਦੋਂ ਦਾ ਸੱਪ ਸੁੰਘ ਜਾਂਦਾ, ਉਦੋਂ ਤਾਂ ਕਹਿੰਦੇ ਆ ਜੀ ਲੋਕ ਸੀ ਕੋਈ। ਜਦੋਂ ਹਿੰਦੂ ਕੱਟੜਵਾਦੀ ਗਲਤੀ ਕਰ ਲੈਣ, ਉਦੋਂ ਕਹਿੰਦੇ ਸ਼ਰਾਰਤੀ ਅਨਸਰ ਸੀ। ਪਰ ਜੇ ਕਿਤੇ ਕਿਸੇ ਗੜਬੜ 'ਚ ਨਿੱਕਾ ਮੋਟਾ ਨੁਕਸ ਸਿੱਖਾਂ ਦਾ ਲੱਭ ਜਾਵੇ, ਫਿਰ ਚਾਹ ਚੜ ਜਾਂਦਾ ਜੀ ਇਹਨਾਂ, ਫਿਰ ਹੋ ਜਾਂਦੇ ਆ ਦੁਆਲੇ, ਫਿਰ ਉਹ ਭੰਡੀ ਪ੍ਰਚਾਰ, ਉਹ ਕੂੜ ਪ੍ਰਚਾਰ ਕਰਦੇ ਆ ਸਿੱਖਾਂ ਦੀਆਂ ਰਵਾਇਤਾਂ, ਕਿਰਪਾਨਾਂ ਬੈਨ ਹੋਣੀਆਂ ਚਾਹੀਦੀਆਂ ਨੇ ਜੀ। ਫਿਰ ਇੰਨੀ ਸਿਆਣਪ ਡੋਲ ਪੈਂਦੀ ਆ, ਓਵਰਲੋਡ ਹੋ ਜਾਂਦੀ ਹੈ ਫਿਰ ਉਹ ਸਿਆਣਪ। ਇਹਨਾਂ ਦੀ ਸਿਆਣਪ ਜਿਹੜੀ ਆ, ਉਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਇਹਨਾਂ ਦੀ ਸਾਰੀ ਜਿਹੜੀ ਸੋਚ ਆ, ਉਹ ਇੱਕ ਤਰੀਕੇ ਨਾਲ ਮੱਸੇ ਰੰਗੜ ਨਾਲ ਜਾ ਕੇ ਮਿਲ ਜਾਂਦੀ ਹੈ। ਜਿਵੇਂ ਮੱਸਾ ਰੰਗੜ ਕਹਿੰਦਾ ਸੀ ਨਾ ਕਿ ਜੇਕਰ ਮੈਂ ਦਰਬਾਰ ਸਾਹਿਬ 'ਚ ਬੈਠਾ ਤੇ ਬੈਠ ਕੇ ਇੱਥੇ ਆ ਜਿਹੜਾ ਕੁਝ ਕਰ ਰਿਹਾ, ਇਹ ਸਭ ਕੁਝ ਠੀਕ ਆ, ਇਹਨੂੰ ਪ੍ਰਵਾਨ ਕਰੋ। ਉਵੇਂ ਇਹ ਲੋਕ ਕਹਿੰਦੇ ਆ ਕਿ ਜੋ ਅਸੀਂ ਸੋਚਦੇ ਆ ਉਹਨੂੰ ਮੰਨੋ। ਸਿੱਖ ਨਜ਼ਰੀਆ ਕੋਈ ਨਜ਼ਰੀਆ ਨਹੀਂ, ਸਾਡਾ ਨਜ਼ਰੀਆ ਮਹਾਨ। ਜੋ ਅਸੀਂ ਕਹਿੰਦੇ ਆ ਉਹਨੂੰ ਮੰਨੋ, ਜੇ ਤੁਸੀਂ ਨਹੀਂ ਮੰਨਦੇ ਫਿਰ ਅਸੀਂ ਤੁਹਾਨੂੰ ਅੱਤਵਾਦੀ, ਐਕਸਟ੍ਰੀਮਿਸਟ, ਰੈਡੀਕਲ ਤੇ ਹੋਰ ਪੁੱਠੇ ਸਿੱਧੇ ਨਾਂ ਦੇ ਕੇ ਬਦਨਾਮ ਕਰਾਂਗੇ। ਗਰਮ ਖਿਆਲੀ ਆ ਜੀ, ਬਹੁਤ ਭੈੜੇ ਆ ਜੀ। ਇਹ ਤਾਂ ਪੰਥ ਨੂੰ, ਪੰਜਾਬ ਨੂੰ ਹਰ ਵੇਲੇ ਜੀ ਪਿਆਰ ਕਰਦੇ ਆ ਤੇ ਇੰਨਾ ਪਿਆਰ ਕਰਦੇ ਆ ਕਿ ਉਹਦੇ ਲਈ ਸੈਰ ਲੈਣਾ ਤੇ ਸੈਰ ਦੇਣਾ ਆਮ ਗੱਲ ਸਮਝਦੇ ਆ। ਇਸ ਕਰਕੇ ਗਰਮ ਖਿਆਲੀ ਆ। ਇਤਿਹਾਸ ਦੀ ਨਜ਼ਰ ਦੇ ਵਿੱਚ ਉਹ ਲੋਕ ਜਿਹੜੇ ਪੰਥ ਲਈ ਜਾਂ ਪੰਜਾਬ ਲਈ ਸੈਰ ਵਾਰਨਾ, ਸੈਰ ਲੈਣਾ ਸੌਖਾ ਇਹਦਾ ਸਮਝਦੇ ਹੋਣ ਕਿ ਇਹਦਾ ਗੱਲ ਹੀ ਕੋਈ ਨਹੀਂ, ਧਰਮ ਹੇਤ ਸੀਸ ਵਾਰਨਾ, ਉਹ ਲੋਕ ਤਾਂ ਹੀਰੋ ਨੇ ਪੰਜਾਬ ਦੇ, ਪੰਥ ਤੇ ਪੰਜਾਬ ਦੇ ਨਾਇਕ ਨੇ ਉਹ ਲੋਕ। ਪਰ ਆਹ ਪਤਾ ਨਹੀਂ ਕਿੱਥੋਂ ਗਾਕੀ ਹੋਈ ਸੋਚ ਜਿਹੜੀ ਹੈ ਇਹ ਲੋਕ ਇੱਥੇ ਲੈ ਆਏ ਨੇ। ਜਿਹੜਾ ਵੀ ਕੋਈ ਕੌਮ ਦਾ, ਪੰਥ ਦਾ, ਪੰਜਾਬ ਦਾ ਯੋਧਾ, ਜਿਹੜਾ ਸੂਰਮਾ, ਉਹਨੂੰ ਭੰਡੀ ਜਾਣਾ, ਕਾਨੂੰਨ ਹੱਥ 'ਚ ਲੈ ਲਿਆ ਵੀ ਅੱਜ ਆ ਕਾਨੂੰਨ ਉਹਨਾਂ ਨੇ ਹੱਥ 'ਚ ਲੈ ਲਿਆ। ਜਿਨ੍ਹਾਂ ਨੇ ਕਸ਼ਮੀਰੀ ਵਿਦਿਆਰਥੀ ਕੁੱਟੇ, ਹੁਣ ਕਿੱਥੇ ਹੋ ਤੁਸੀਂ? ਤੇ ਉਦੋਂ ਵੱਡੀ ਗੱਲ, ਸਾਡੇ ਧਾਰਮਿਕ ਵਿਸ਼ਵਾਸ ਜਿਹੜੇ ਨੇ, ਸਾਡੇ ਇਸ਼ਟ, ਸਾਡੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਅਪਸ਼ਬਦ ਵਰਤੇ ਆ ਤੇ ਸਿੱਖ ਉਹਦੇ ਧਰਨੇ ਲਈ ਬੈਠੇ। ਹੁਣ ਕਾਹਤੋਂ ਨਹੀਂ ਕਹਿੰਦੇ ਹੈਗੇ ਵੀ ਭਾਈ ਜਦੋਂ
ਕਾਨੂੰਨ ਆਪਦਾ ਕੰਮ ਨਹੀਂ ਕਰੂਗਾ, ਕਾਨੂੰਨ ਜਦੋਂ ਅਰੋੜੇ ਨੂੰ ਨਹੀਂ ਫੜੂਗਾ ਤੇ ਉਦੋਂ ਭਾਈ ਫਿਰ ਇਹਨਾਂ ਨੂੰ ਹੱਕ ਵਾ ਕਿ ਆਪਦੇ ਢੰਗ ਤਰੀਕੇ ਨਾਲ ਫਿਰ ਇਹ ਕਾਨੂੰਨ ਵਾਲਾ ਕੰਮ ਆਪ ਕਰ ਲੈਣ। ਪਰ ਇੰਨੀ ਜ਼ਰੂਰਤ ਹੈ ਨਹੀਂ, ਉਡੀਕ ਰਹੇ ਨੇ ਕਿ ਕਦੋਂ ਅਨਿਲ ਅਰੋੜੇ ਦੇ 4 ਛੱਤਰ ਕੋਈ ਸਿੱਖ ਮਾਰਦਾ ਫਿਰ ਅਸੀਂ ਪਿੱਟੀਏ, ਹਾਏ ਕਾਨੂੰਨ ਹੱਥ 'ਚ ਲੈ ਲਿਆ, ਹਾਏ ਕਾਨੂੰਨ ਦੀਆਂ ਧੱਜੀਆਂ ਉੱਡ ਗਈਆਂ। ਸੋ ਇਹ ਜਿਹੜੇ ਲੋਕ ਨੇ ਇੱਕ ਤਰੀਕੇ ਨਾਲ ਸਿੱਖਾਂ ਨੂੰ, ਜਿਵੇਂ ਕੋਈ ਜਿਹੜੇ ਕਈ ਵਾਰੀ ਜਦੋਂ ਜੰਗ ਲੜਾਈ ਹੋ ਪਵੇ, ਕਈ ਬੰਦੇ ਆਪਦੇ ਹੀ ਗਰੁੱਪ ਦੇ ਬੰਦੇ ਨੂੰ ਜੱਫਾ ਪਾ ਕੇ ਖੜ ਜਾਂਦੇ ਆ, ਦੂਜੀ ਪਾਰਟੀ ਵਾਲਾ ਸਿਰ ਪਾੜ ਕੇ ਹੋ ਜਾਂਦਾ। ਇਹ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਆ ਜੀ ਗਰਮ ਖਿਆਲੀ ਬੜੇ ਭੈੜੇ, ਫਲਾਨਾ ਬੜਾ ਮਾੜਾ, ਫਲਾਨੇ ਨੇ ਲਾਂਬੂ ਲਾ ਤੇ ਕਾਨੂੰਨ ਹੱਥ 'ਚ ਲੈ ਲਿਆ, ਅਸਲ ਵਿੱਚ ਇਹ ਸਾਰੇ ਦੇ ਸਾਰੇ ਲੋਕ ਆ ਜਿਹੜੇ ਇਹ ਭਾਰਤ ਮਾਤਾ ਕੀ ਜੈ ਵਾਲੇ ਨੇ। ਇਹਨਾਂ ਨੂੰ ਲੋਕਤੰਤਰ ਦੀ ਕੋਈ ਬਿਮਾਰੀ ਲੱਗੀ ਹੋਈ ਹੈ ਜਿਹਦਾ ਇਲਾਜ ਕੋਈ ਨਹੀਂ ਹੈਗਾ। ਪਰ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਕਿ ਜਿਹੜੇ ਤਾਲਬਾਨ ਨੇ ਨਾ, ਤਾਲਬਾਨ, ਉਹਨਾਂ ਨੂੰ ਬਹੁਤ ਭੜਦਾ ਸੀ ਭਾਰਤ ਦਾ ਮੀਡੀਆ, ਬੜਾ ਨਿੰਦਦਾ ਹੁੰਦਾ ਸੀ। ਤੇ ਹੁਣ ਪਤਾ ਲੱਗਿਆ ਵੀ ਮਾਸਕੋ 'ਚ ਉਹਨਾਂ ਨਾਲ ਬਹਿ ਕੇ, ਮੌਜਾਂ ਨਾਲ ਬਹਿ ਕੇ ਚਾਹ ਪਾਣੀ ਵੀ ਪੀਤੀ ਜਾ ਰਹੀ ਆ ਤੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਵੀ ਕਿਸੇ ਤਰੀਕੇ ਨਾਲ ਇਹਨਾਂ ਨਾਲ ਸੰਧੀ ਜਾਂ ਸਮਝੌਤਾ ਹੋ। ਕਮਾਲ ਦੀ ਬਾਤ ਹੈ ਕਿ ਜਿਹੜੇ ਤਾਲਬਾਨ ਨੂੰ ਇੰਡੀਅਨ ਮੀਡੀਆ ਪਾਣੀ ਪੀ ਕੋਸਦਾ ਰਿਹਾ, ਹੁਣ ਉਹ ਗੁੱਡਮੈਨ ਹੋ ਗਏ, ਵਧੀਆ ਬੰਦੇ ਹੋ ਗਏ। ਗੱਲ ਫਿਰ ਸਿੱਧੀ ਜਿਹੀ ਹੋ ਗਈ ਨਾ ਕਿ ਜਿਹਦਾ ਛੱਤਰ ਕਾਇਮ ਆ ਉਹਨੂੰ ਕਹਿੰਦੇ ਆ ਕਿ ਜੀ ਮਾਫ ਕਰ ਦਿਓ ਜੀ, ਅਸੀਂ ਤੁਹਾਡੇ ਰੱਖਣ ਦੇ। ਇਹ ਚੀਜ਼ ਇਹਨਾਂ ਬਾਰੇ ਆ ਜਿਹੜੇ ਆ ਸਿੱਖਾਂ ਨੂੰ ਨਿੱਤ ਮਤਾਂ ਦਿੰਦੇ ਰਹਿੰਦੇ ਨੇ। ਜਿੰਨਾ ਟਾਈਮ ਸਿੱਖ ਆਪਦਾ ਛੱਤਰ ਕਾਇਮ ਨਹੀਂ ਕਰਨਗੇ, ਉਹਨਾਂ ਟਾਈਮ ਇਹ ਲੋਕ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਰਹਿਣਗੇ ਤੇ ਲਾਂਬੂ ਲਾਉਣ ਵਾਲਿਆਂ ਦੀ ਹਮਾਇਤ ਕਰਦੇ ਰਹਿਣ। ਤੇ ਜਿੱਦਣ ਖਾਲਿਸਤਾਨੀ ਸੋਚ ਵਾਲਿਆਂ ਨੇ, ਜਿੱਦਣ ਸਿੱਖਾਂ ਨੇ ਆਪਦਾ ਛੱਤਰ ਕਾਇਮ ਕਰ ਲਿਆ, ਆ ਜਿਹੜੇ ਆਏ ਦਿਨ ਭੰਡਦੇ ਆ ਹਿੰਦੂ ਕੱਟੜਪੰਥੀ ਖਾਲਿਸਤਾਨੀਆਂ ਨੂੰ ਜਾਂ ਸਿੱਖਾਂ ਨੂੰ ਜਾਂ ਗੁਰੂ ਨਾਨਕ ਪਾਤਸ਼ਾਹ ਬਾਰੇ, ਇਹਨਾਂ ਨੇ ਵੀ ਸਿੱਧੇ ਹੋ ਜਾਣਾ। ਕਿਉਂਕਿ ਇਹ ਲੋਕ ਸਿਰਫ ਇਸ ਕਰਕੇ, ਕਿਉਂਕਿ ਸਿੱਖ ਜਿਹੜੇ ਆ ਉਹ ਆਪਦੇ ਧਰਮ, ਆਪਦੇ ਕੌਮ ਪ੍ਰਤੀ ਜਿਹੜੇ ਫਰਜ਼ ਬਣਦੇ ਆ, ਖਾਸ ਤੌਰ ਤੇ ਅੱਜ ਦੀ ਨੌਜਵਾਨ ਪੀੜ੍ਹੀ, ਜਿਨ੍ਹਾਂ ਨੂੰ ਲੱਗਦਾ ਕਿ ਫੇਸਬੁੱਕ ਤੇ ਪੋਸਟ ਪਾ ਲਈ ਜੀ ਤੇ ਗੱਲ ਖਤਮ ਆ। ਭਾਈ ਆਹ ਪਿੱਛੇ ਦੇਖੋ, ਆ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਹੋਰ ਜਰਨੈਲਾਂ ਦੀਆਂ, ਜਿਨ੍ਹਾਂ ਦੀਆਂ ਸ਼ਹੀਦਾਂ ਦੀਆਂ ਆ ਪੇਂਟਿੰਗਾਂ, ਇਹ ਉਹ ਲੋਕ ਸੀ ਜਿਨ੍ਹਾਂ ਨੇ ਆਪਦੇ ਵੇਲਿਆਂ ਦੇ ਵਿੱਚ ਕੌਮ ਦੀ ਜਵਾਨੀ ਨੂੰ ਲਾਮਬੰਦ ਕਰਕੇ ਇੱਕ ਸਥਿਤੀ ਪੈਦਾ ਕੀਤੀ, ਜਿਹਦੇ ਵਿੱਚ ਦੁਸ਼ਟਾਂ ਨੂੰ, ਪਾਪੀਆਂ ਨੂੰ, ਕੌਮ ਦੇ ਵਿਰੋਧੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੋ ਅੱਜ ਦੀ ਜਵਾਨੀ ਦੇ ਸਾਹਮਣੇ ਇਹ ਵੰਗਾਰ ਆ ਕਿ ਕਿਸ ਤਰੀਕੇ ਦੇ ਨਾਲ ਮੌਜੂਦਾ ਮਾਹੌਲ ਦੇ ਵਿੱਚ ਉਹ ਸਥਿਤੀ ਪੈਦਾ ਕਰਨੀ ਆ ਕਿ ਕੋਈ ਪੰਜਾਬ ਦੀ ਜਾਂ ਪੰਥ ਦੀ ਬੇਅਦਬੀ ਨਾ ਕਰ ਸਕੇ, ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰ ਸਕੇ, ਕੋਈ ਸਾਡੇ ਇਸ਼ਟ ਬਾਰੇ, ਪੈਗੰਬਰ ਬਾਰੇ, ਸਾਡੇ ਗੁਰੂ ਸਾਹਿਬਾਨ ਬਾਰੇ ਨੀਵੇਂ ਸ਼ਬਦ ਨਾ ਵਰਤ ਸਕੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।